ਜੇਕਰ ਪ੍ਰੋਗਰਾਮ ਲੀਕ ਕੇ ਆਮ ਆਦਮੀ ਪਾਰਟੀ ਸੋਚਦੀ ਆ ਕਿ ਅਸੀਂ ਰਵਿਦਾਸੀਆ ਸਿੱਖਾਂ ਨੂੰ ਆਪਦੇ ਨਾਲ ਜੋੜਨਾ ਹੈ, ਜੇ ਮੋਦੀ ਹੁਣੀ ਸੋਚਦੇ ਆ ਕਿ ਡੇਰੇ ਬੱਲਾਂ ਗੇੜਾ ਮਾਰ ਕੇ ਪਦਮ ਸ਼੍ਰੀ ਦੇ ਕੇ ਬਾਬੇ ਨਿਰੰਜਨ ਦਾਸ ਜੀ ਨੂੰ ਤੇ ਉਹਨਾਂ ਦੇ ਨਾਲ ਮੇਲ ਮਿਲਾਪ ਕਰਕੇ ਅਸੀਂ ਬੀਜੇਪੀ ਨੂੰ ਵੋਟ ਪਵਾਉਣੀ ਆ, ਤੇ ਸ਼੍ਰੋਮਣੀ ਕਮੇਟੀ ਵਾਲਿਓ ਤੁਸੀਂ ਵੀ ਕੁਝ ਕਰ ਲਓ, ਮਰ ਲਓ। हर साल भगत रविदास जी का मनाते हैं, पर लुको के चोरां को किते ऐ बस खबर पढ़ के पता लगता भी दिन मनाया। मतलब वो कहते हैं भी जाबता पूरा करो, पर किसी को पता ना लग जाए भी आपां दिन मनाउने, संगत आ जाऊगी। ਉਹ ਇਸੇ ਤਰੀਕੇ ਨਾਲ ਹੁਣ ਭਗਤ ਰਵਿਦਾਸ ਜੀ ਦਾ ਜਾਂ ਹੋਰ ਭਗਤਾਂ ਦੇ ਦਿਨ ਜੇ ਮਨਾਉਂਦੇ ਹੋ ਤਾਂ ਉਹਨਾਂ ਨੂੰ ਜੇ ਚੋਰਾਂ ਵਾਂਗੂ ਲੋਕ ਕੇ ਮਨਾਉਂਦੇ ਆ, ਫਿਰ ਤਾਂ ਲਾਹਣਤ ਆ ਤੁਹਾਡੇ ਤੇ, ਜਿਹੜਾ ਤੁਸੀਂ ਇਹ ਕਰਦੇ ਵੀ ਹੋ ਤੇ ਕਰਨ ਦਾ ਕੋਈ ਅਰਥ ਵੀ ਨਹੀਂ ਰਹਿਣ ਦਿੱਤਾ ਜਾਂਦਾ। ਕਿ ਬੀਜੇਪੀ ਆਰਐਸਐਸ ਵਾਲੇ ਪਿਛਲੇ ਕੁਝ ਸਾਲਾਂ ਤੋਂ ਦਲਿਤ ਭਾਈਚਾਰੇ ਨੂੰ ਇਹ ਮੱਤ ਦੇ ਰਹੇ ਨੇ ਕਿ ਤੁਹਾਡੇ ਨਾਲ ਜੱਟ ਸਿੱਖ ਬਹੁਤ ਮਾੜੀ ਕਰ ਰਹੇ ਨੇ, ਉਕਸਾ ਰਹੇ ਨੇ ਉਹਨਾਂ ਨੂੰ, ਦਲਿਤ ਭਾਈਚਾਰੇ ਨੂੰ, ਇਹ ਤੁਸੀਂ, ਤੇ ਇਸੇ ਦਾ ਨਤੀਜਾ ਨਿਕਲਿਆ ਕਿ ਜਦੋਂ ਕਿਸਾਨ ਸੰਘਰਸ਼ ਤੋਂ ਬਾਅਦ ਵੋਟਾਂ ਆਈਆਂ, ਥਾਂ ਥਾਂ ਦੇ ਉੱਤੇ ਦਲਿਤ ਭਾਈਚਾਰੇ ਵਾਲੇ ਬੀਜੇਪੀ ਦਾ ਝੰਡਾ ਚੱਕੀ ਫਿਰਦੇ ਸੀ। ਭਾਈ ਇਹ ਜਿਹੜਾ ਪੰਜਾਬ ਦਾ ਦਲਿਤ ਆ ਇਹ ਸਿੱਖੀ ਵੱਲ ਕਿਉਂ ਨਹੀਂ ਆ ਰਿਹਾ? ਸ਼੍ਰੋਮਣੀ ਕਮੇਟੀ ਸਾਡੀ ਉਹ ਸੰਸਥਾ ਜਿਹਦਾ ਇਹ ਕੰਮ ਆ, ਹਜ਼ਾਰਾਂ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਆਪਾਂ ਸਾਰੇ ਜਣੇ ਫੇਲ ਆ, ਤੇ ਬੀਜੇਪੀ ਆਰਐਸਐਸ ਨੇ ਲਿਆ ਕੇ ਝੰਡਾ ਗੱਡਤਾ। ਮੰਨ ਲਈ ਗੱਲ ਕਿ ਪਹਿਲਿਆਂ ਨੇ ਕਰਤੂਤ ਕੀਤੀ ਆ, ਪਰ ਹੁਣ ਕੀ ਹੋਇਆ ਇਸ ਵਾਰ ਹੀ ਸੋਚ ਲਓ ਕਿ ਭਗਤ ਰਵਿਦਾਸ ਜੀ ਦਾ ਦਿਹਾੜਾ। ਪਰ ਇੱਕ ਗੱਲ ਚੇਤੇ ਰੱਖੋ, ਤੁਹਾਡੀ ਕਮਜ਼ੋਰੀ ਕਰਕੇ ਗੱਲ ਇੱਥੇ ਆ ਗਈ ਕਿ ਅਗਲੇ ਥਾਂ ਥਾਂ ਤੇ ਲੋਕਾਂ ਨੂੰ ਘੇਰ ਰਹੇ ਨੇ ਕਿ ਗੁਰੂ ਰਵਿਦਾਸ ਕਿਉਂ ਨਹੀਂ ਕਹਿੰਦੇ। ਗਾਲਾਂ ਕੱਢੀਆਂ ਜਾ ਰਹੀਆਂ, ਗੰਦ ਬਕਿਆ ਜਾ ਰਿਹਾ, ਪਰ ਅਕਾਲ ਤਖਤ ਨੂੰ ਅਸੀਂ ਕਿੰਨੇ ਦਿਨ ਤੋਂ ਕਲਪ ਕੇ ਮਰ ਗਏ, ਕੋਈ ਸੁਣਦਾ ਹੀ ਨਹੀਂ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। TV84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲੋਂ ਆਪਾਂ ਕੁਝ ਜਿਹੜੀਆਂ ਸਧਾਰਨ ਜਾਂ ਆਮ ਗੱਲਾਂ ਨੇ ਉਹ ਕਰੀਏ। ਅੱਜ ਦਰਬਾਰ ਸਾਹਿਬ ਦੇ ਵਿੱਚ CIA ਸਟਾਫ ਤਰਨਤਾਰਨ ਦੀ ਪੁਲਿਸ ਜਿਹੜੀ ਆ ਵੜ ਗਈ ਤੇ ਸਿੱਖ ਨੌਜਵਾਨਾਂ ਨੂੰ, ਦੋ ਸਿੱਖ ਨੌਜਵਾਨਾਂ ਨੂੰ ਪ੍ਰਕਰਮਾਂ ਚੋਂ ਚੱਕਣ ਦੀ ਜਿਹੜੀ ਆ ਕੋਸ਼ਿਸ਼ ਉਹ ਕੀਤੀ ਗਈ। ਇਹ ਮਾਮਲਾ ਜਦੋਂ CCTV ਕੈਮਰਾ ਰਾਹੀਂ ਦੇਖਿਆ ਗਿਆ ਜਾਂ ਟਾਸਕ ਫੋਰਸ ਤੇ ਸੰਗਤਾਂ ਨੇ ਦਰਬਾਰ ਸਾਹਿਬ ਦੀ ਪ੍ਰਕਰਮਾਂ 'ਚ ਇਹ ਸਾਰਾ ਕੁਝ ਦੇਖਿਆ ਤਾਂ ਉੱਥੇ ਮਾਹੌਲ ਦੇ ਵਿੱਚ ਗੜਬੜ ਹੋਣੀ ਸੁਭਾਵਿਕ ਸੀ। ਨਤੀਜੇ ਵਜੋਂ ਦੋ ਪੁਲਿਸ ਮੁਲਾਜ਼ਮਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਨੇ 50 ਨੰਬਰ ਕਮਰਾ ਜਿਹੜਾ ਉੱਥੇ ਪ੍ਰਕਰਮਾਂ ਦਾ ਉਹਦੇ 'ਚ ਬੰਦ ਕਰ ਦਿੱਤਾ। ਫਿਰ ਇਹ ਮਾਮਲਾ ਸੋਸ਼ਲ ਮੀਡੀਆ ਤੇ ਡਿੱਗ ਪਿਆ ਤੇ ਬਹੁਤ ਤੇਜ਼ੀ ਨਾਲ ਪੁਲਿਸ ਦੇ ਅਧਿਕਾਰੀ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਨੂੰ ਮਿਲਣ ਪਹੁੰਚੇ, ਜਿੱਥੇ ਦੋਨੇ ਧਿਰਾਂ ਨੇ ਆਪੋ ਆਪਣੇ ਪੱਖ ਰੱਖੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਹ ਐਕਟ, ਇਹ ਕਾਰਨਾਮਾ ਬਿਲਕੁਲ ਜਾਇਜ਼ ਹੈ, ਕਿਉਂਕਿ ਗੁਰੂ ਘਰ ਜੋ ਹੈ, ਦਰਬਾਰ ਸਾਹਿਬ ਜੋ ਹੈ, ਉੱਥੇ ਜੇਕਰ ਕੋਈ ਵੀ ਆਇਆ ਹੋਇਆ, ਜੇ ਕਿਸੇ ਨੇ ਕਾਨੂੰਨ ਭੰਗ ਕੀਤਾ ਹੋਇਆ ਜਾਂ ਉਹ ਮੁਲਕ ਦੀ ਸਿਸਟਮ ਨੂੰ ਲੜੀਂਦਾ, ਤਾਂ ਇਹ ਨਹੀਂ ਹੈਗਾ ਕਿ ਦਰਬਾਰ ਸਾਹਿਬ ਦੀ ਪ੍ਰਕਰਮਾਂ ਦੇ ਵਿੱਚੋਂ ਉਹਦੇ ਨਾਲ ਇਸ ਤਰ੍ਹਾਂ ਕੀਤਾ ਜਾਵੇ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੇ ਵੇਲੇ ਇੱਕ 45 ਜਾਂ 47 ਨਾਵਾਂ ਦੀ ਲਿਸਟ ਸ਼੍ਰੋਮਣੀ ਕਮੇਟੀ ਨੂੰ ਦਿੱਤੀ ਗਈ ਸੀ ਕਿ ਇਹ ਜੀ ਦੋਸ਼ੀ ਨੇ, ਮੁਜਰਮ ਨੇ, ਇਹ ਸਾਡੇ ਹਵਾਲੇ ਕਰੇ ਸ਼੍ਰੋਮਣੀ ਕਮੇਟੀ। ਤਾਂ ਜਥੇਦਾਰ ਗੁਰਚਰਨ ਸਿੰਘ ਟੌੜਾ ਨੇ ਕਿਹਾ ਸੀ ਕਿ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹ ਹਰ ਇੱਕ ਲਈ ਸ਼ਰਣਗਾਹ ਵਾਂਗੂ ਹੁੰਦੇ ਆ, ਇੱਥੇ ਕਿਸੇ ਨੂੰ ਆਏ ਨੂੰ ਫੜ ਕੇ ਅਸੀਂ ਹਵਾਲੇ ਨਹੀਂ ਕਰ ਸਕਦੇ ਕਿਸੇ ਦੇ। ਤੇ ਅੱਜ ਜਦੋਂ ਬੜੇ ਲੰਮੇ ਅਰਸੇ ਬਾਅਦ ਇਹ ਗੱਲ ਵਾਪਰੀ, ਭਾਵੇਂ ਆਪਾਂ ਨੂੰ ਪਤਾ ਕਿ ਜਿਹੜਾ ਪਾਵਨ ਸਰੂਪਾਂ ਵਾਲਾ ਮਸਲਾ ਜਾਂ ਹੋਰ ਕਈ ਗੱਲਾਂ ਨੇ ਜਿਹਦੀ ਕਰਕੇ ਮੌਜੂਦਾ ਸਰਕਾਰ ਨਾਲ ਜਾਂ ਪੁਲਿਸ ਨਾਲ ਸ਼੍ਰੋਮਣੀ ਕਮੇਟੀ ਦੀ ਬਾਦਲ ਧੜੇ ਦੀ ਵਿਗੜੀ ਹੋਈ ਆ, ਜਿਹਦੇ ਵਿੱਚੋਂ ਇੱਕ ਉਹਨਾਂ ਨੂੰ ਮੌਕਾ ਮਿਲ ਗਿਆ ਤੇ ਚੰਗੇ ਤਰੀਕੇ ਨਾਲ ਵੀ ਲੋਕਾਂ ਨੇ ਇਹਨੂੰ ਐਪਰੀਸ਼ੀਏਟ ਕੀਤਾ ਹੈ। ਪਰ ਬੀਤੇ ਦੌਰ ਵਿੱਚ
ਇਹੀ ਸ਼੍ਰੋਮਣੀ ਕਮੇਟੀ ਇਸੇ ਖਾਕੀ ਵਰਦੀ ਨੂੰ ਦਰਬਾਰ ਸਾਹਿਬ ਦੀ ਪ੍ਰਕਰਮਾਂ ਵਿੱਚ ਸਿਵਲ ਕੱਪੜਿਆਂ 'ਚ ਬੁਲਾ ਕੇ ਪੰਥ ਪ੍ਰਸਤ ਸਿੱਖਾਂ ਦੇ ਕਟਾਪੇ ਕਰਾਉਂਦੀ ਰਹੀ ਆ। ਤੇ ਜਿਹੜੀ ਟਾਸਕ ਫੋਰਸ ਆ ਉਹ ਗੁੰਡਾ ਫੋਰਸ ਆ। ਅਸਲ ਵਿੱਚ ਇਹ ਪੰਜਾਬ ਪੁਲਿਸ ਦੇ ਸੀਆਈਏ ਸਟਾਫਾਂ ਦੇ ਵਿੱਚ ਜਿਹੜੀ ਗੁੰਡਾਗਰਦੀ ਹੁੰਦੀ ਆ ਉਹਦੇ ਨਾਲੋਂ ਵੀ ਨੀਚਤਾ ਇਹ ਟਾਸਕ ਫੋਰਸ ਦਿਖਾਉਂਦੀ ਆ ਸਿੱਖਾਂ ਦੇ ਮਾਮਲੇ 'ਚ। ਅੱਜ ਜੋ ਕੀਤਾ ਉਹ ਸਵਾਗਤਯੋਗ ਆ, ਪਰ ਜੇ ਕਹੀਏ ਵੀ ਸ਼੍ਰੋਮਣੀ ਕਮੇਟੀ ਇਹ ਲਗਾਤਾਰ ਕਰਦੀ ਆ ਰਹੀ ਹੋਵੇ, ਇਹ ਗੱਲ ਝੂਠ ਆ। ਖੈਰ, ਅੱਜ ਜਿਹੜਾ ਇਹਨਾਂ ਨੇ ਕੀਤਾ ਉਹਦਾ ਆਪਾਂ ਜੀ ਆਇਆਂ ਕਹੀਏ, ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਨੂੰ ਸਮੱਤ ਬਖਸ਼ੇ ਕਿ ਗੁਰਦੁਆਰਾ ਸਾਹਿਬ ਦੀ, ਦਰਬਾਰ ਸਾਹਿਬ ਦੀ ਜਾਂ ਕਿਸੇ ਵੀ ਗੁਰਦੁਆਰੇ ਦੀ ਹਦੂਦ ਦੇ ਅੰਦਰ ਖਾਕੀ ਵਰਦੀ ਨੂੰ ਹਮਾਇਤ, ਸਪੋਰਟ ਦੇਣੀ, ਉਹਦੇ ਹੱਥ ਟੋਕੇ ਬਣਨਾ, ਜਾਂ ਖਾਸ ਤੌਰ ਤੇ ਜਦੋਂ ਬਾਦਲ ਧੜੇ ਦਾ ਰਾਜ ਹੁੰਦਾ ਉਸ ਮੌਕੇ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਜਿਹੜਾ ਰਾਜ ਖਾਕੀ ਵਰਦੀ ਦਾ ਹੀ ਕਰਾ ਦਿੰਦੇ ਨੇ, ਇਹਦੇ ਤੋਂ ਬਾਜ ਆਉਣ। ਪਰ ਸੱਚਾਈ ਆਪਣੇ ਸਭ ਦੇ ਸਾਹਮਣੇ ਆ ਕਿ ਇਹ ਸਾਰੇ ਭਾਰਤ ਮਾਤਾ ਦੇ ਲਾਲ ਨੇ। ਇਹ ਸਿਆਸੀ ਤੌਰ ਦੇ ਉੱਤੇ ਹਾਲਾਤਾਂ ਦੇ ਕਰਕੇ ਅੱਜ ਜ਼ਰੂਰ ਕੰਮ ਕਰ ਲਿਆ, ਵੈਸੇ ਤਾਂ ਇਹਨਾਂ ਦਾ ਸਭ ਨੂੰ ਪਤਾ ਹੀ ਹੈ। ਦੂਜਾ ਮਸਲਾ ਜਿਹੜਾ ਹੈ ਉਹ ਲੁਧਿਆਣੇ ਸ਼ਹਿਰ ਦਾ, ਜਿੱਥੇ ਇੱਕ ਸਿੱਖ ਨੌਜਵਾਨ ਜਿਹੜਾ ਟੈਕਸੀ ਚਲਾਉਂਦਾ, ਰਵੀਜੋਤ ਸਿੰਘ ਉਹਦਾ ਨਾਂ ਹੈ, ਉਹ ਕਿਤੇ ਆਪਦੀ ਗੱਡੀ ਲੈ ਕੇ ਜਾ ਰਿਹਾ ਸੀ ਤੇ ਉਹਦੀ ਟੈਕਸੀ ਕਿਸੇ ਨਾਲ ਟਕਰਾ ਗਈ। ਰਣਜੋਤ ਸਿੰਘ ਉਹਦਾ ਨਾਂ। ਤੇ ਉਹ ਜਿਹੜੀ ਟੈਕਸੀ ਕਿਸੇ ਨਾਲ ਚਲੋ ਵੱਜ ਗਈ, ਉਹ ਵੀ ਮੰਨਦਾ ਵੀ ਮੇਰੀ ਗਲਤੀ ਆ, ਪਰ ਉਸ ਮੌਕੇ ਜਦੋਂ ਲੋਕਾਂ ਨੇ ਉਹਨੂੰ ਘੇਰਿਆ ਜਾਂ ਟੈਕਸੀ ਵਾਲਿਆਂ ਨਾਲ ਉਹਦੀ ਬੋਲ ਵਿਗਾੜ ਹੋਇਆ, ਤਾਂ ਉੱਥੇ ਉਹਨਾਂ ਨੇ ਦੇਖਿਆ ਉਹ ਹਿੰਦੂ ਸੀਗੇ। ਉਹ ਹਿੰਦੂ ਜਿਨ੍ਹਾਂ ਨੂੰ ਸਿੱਖ ਕੌਮ ਨਾਲ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ, ਸਿੱਖ ਜੁਝਾਰੂ ਲਹਿਰ ਨਾਲ ਖਾਸ ਤਰ੍ਹਾਂ ਦੀ ਖੁੰਦਕ ਹੈ। ਸੋ ਜਿਨ੍ਹਾਂ ਨੂੰ ਭਾਗਵੇਂ ਬ੍ਰਿਗੇਡ ਦਾ ਬੁਖਾਰ ਚੜਿਆ ਹੋਇਆ, ਜਿਨ੍ਹਾਂ ਨੂੰ ਲੱਗਦਾ ਵੀ ਸਿੱਖ ਤਾਂ ਉਹੀ ਤੁਰੇ ਫਿਰਦੇ ਆ, ਉਸ ਬਿਮਾਰੀ ਵਾਲੇ ਹਿੰਦੂਆਂ ਨੇ ਉਸ ਸਿੱਖ ਨੌਜਵਾਨ ਦੀ ਕਾਰ ਤੇ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਦੇਖ ਲਈ ਤੇ ਬਸ ਫਿਰ ਉਹਨਾਂ ਨੂੰ ਬੁਖਾਰ ਚੜ ਗਿਆ। ਉਹ ਕਹਿੰਦੇ ਜੀ ਇਹ ਤਾਂ ਭਿੰਡਰਾਂ ਵਾਲੇ ਦਾ ਖਾਸ ਚੇਲਾ, ਇਹਨੂੰ ਸਿੱਧਾ ਕਰੋ। ਆਪ ਵੀ ਉਹਨਾਂ ਨੇ ਕੁੱਟਮਾਰ ਕੀਤੀ। ਬਾਅਦ ਚ ਕੈਲਾਸ਼ ਚੌਂਕੀ ਹੈ ਜਿਹੜੀ, ਉੱਥੇ ਸੱਦ ਕੇ ਉੱਥੇ ਲੈ ਗਏ ਤੇ ਉੱਥੇ ਪੁਲਿਸ ਤੋਂ ਵੀ ਕਟਵਾਇਆ। ਪੁਲਿਸ ਨੇ ਵੀ ਕੋਈ ਕਸਰ ਨਹੀਂ ਛੱਡੀ। ਇਹ ਮਸਲਾ ਜਦੋਂ ਲੋਕਾਂ ਦੇ ਕਚਹਿਰੀ ਵਿੱਚ ਆਇਆ ਤਾਂ ਤੁਰੰਤ ਅੱਜ ਵੱਡੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਨੇ, ਸਿੱਖ ਸੰਗਤਾਂ ਨੇ ਭਾਰਤ ਨਗਰ ਚੌਂਕ ਲੁਧਿਆਣੇ 'ਚ ਧਰਨਾ ਦਿੱਤਾ। ਪੁਲਿਸ ਉੱਥੇ ਪਹੁੰਚੀ। ਬਹੁਤ ਜ਼ਿਆਦਾ ਗਰਮਾ ਗਰਮੀ ਉਪਰੰਤ 2 ਪਰਚੇ ਦਰਜ ਕੀਤੇ ਗਏ ਨੇ। ਇੱਕ ਤਾਂ ਉਹਨਾਂ ਹਿੰਦੂ ਅੱਤਵਾਦੀਆਂ ਦੇ ਖਿਲਾਫ ਜਿਨ੍ਹਾਂ ਨੇ ਸੰਤ ਭਿੰਡਰਾਂ ਵਾਲਿਆਂ ਬਾਰੇ, ਉਸ ਸਿੱਖ ਨੌਜਵਾਨ ਦੇ ਬਾਰੇ ਜਾਂ ਸਿੱਖ ਧਰਮ ਬਾਰੇ ਮਾੜਾ ਚੰਗਾ ਬੋਲਿਆ। ਇੱਕ ਪਰਚਾ ਉਹਨਾਂ ਪੁਲਿਸ ਮੁਲਾਜ਼ਮਾਂ ਤੇ ਕਹਿੰਦੇ ਦਰਜ ਹੋਇਆ। ਸੋ ਇਹ ਸਾਰੀ ਗੱਲ ਦੇ ਵਿੱਚ ਜਿੱਥੇ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਆਪਦੀ ਭੂਮਿਕਾ ਨਿਭਾਈ ਹੈ, ਉੱਥੇ ਜਥੇਦਾਰ ਅਕਾਲ ਤਖਤ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਵੀ ਲੁਧਿਆਣੇ ਸ਼ਹਿਰ ਦੇ ਪੁਲਿਸ ਕਮਿਸ਼ਨਰ ਸ੍ਰੀ ਸਬਪਨ ਸ਼ਰਮਾ ਨੂੰ ਕਿਹਾ ਵੀ ਅਸੀਂ ਵੀ ਪਹੁੰਚ ਰਹੇ ਹਾਂ ਨਹੀਂ ਧਰਨੇ ਦੇ ਵਿੱਚ, ਤੇ ਨਹੀਂ ਤੁਸੀਂ ਦੇਖ ਲਓ। ਤੇ ਇਸ ਗੱਲ ਤੋਂ ਬਾਅਦ ਉੱਥੇ ਪਰਚਾ ਜਿਹੜਾ ਹੈਗਾ ਉਹ ਦਰਜ ਹੋ ਗਿਆ। ਜਿਨ੍ਹਾਂ ਤੇ ਪਰਚਾ ਦਰਜ ਹੋਇਆ ਉਹ ਹੈਗਾ ਰਜੀਵ ਗੁਪਤਾ ਪੁੱਤਰ ਵਿਪਨ ਗੁਪਤਾ, ਵਾਸੀ ਮਕਾਨ ਨੰਬਰ 19/12/14, ਗਲੀ ਨੰਬਰ 14, ਮਹੱਲਾ ਗਾਂਧੀ ਨਗਰ, ਲੁਧਿਆਣਾ। ਤੇ ਦੂਜਾ ਜਿਹੜਾ ਅਜੇ ਸ਼ਰਮਾ ਪੁੱਤਰ ਚਰਨਜੀਤ ਕੁਮਾਰ, ਵਾਸੀ ਮਕਾਨ ਨੰਬਰ 571 ਬਿੰਦਰਾਵਨ ਰੋਡ, ਕੁੰਦਨਪੁਰੀ। ਤੀਜੇ ਕਈ ਹੋਰ ਨੇ। ਕੁੱਲ ਮਿਲਾ ਕੇ ਇਹ ਸ਼ਰਮੇ, ਇਹ ਗੁਪਤੇ, ਇਹ ਜਿਹੜੇ ਨੇ ਪੰਜਾਬ ਦੀ ਫਿਜ਼ਾ ਨੂੰ, ਪੰਜਾਬ ਦੀ ਹਵਾ ਨੂੰ ਦੂਸ਼ਿਤ ਕਰ ਰਹੇ ਨੇ, ਪ੍ਰਦੂਸ਼ਿਤ ਕਰ ਰਹੇ ਨੇ। ਇਹਨਾਂ ਹਿੰਦੂ ਅੱਤਵਾਦੀਆਂ ਦੇ ਖਿਲਾਫ ਪੁਲਿਸ ਕੋਈ ਕਾਰਵਾਈ ਅੱਗੇ ਕੀ ਕਰਦੀ ਆ ਜਾਂ ਪੁਲਿਸ ਵਾਲਿਆਂ ਤੇ ਕੀ ਕਰਦੀ ਆ, ਇਹ ਵੱਖਰੀ ਗੱਲ ਆ। ਖੁਸ਼ੀ ਇਸ ਗੱਲ ਦੀ ਆ ਕਿ ਸਿੱਖ ਹੁਣ ਮਾਤਾ ਦਾ ਮਾਲ ਨਹੀਂ ਰਹੇ ਵੀ ਸੰਤ ਭਿੰਡਰਾਂ ਵਾਲਿਆਂ ਦੀ ਤਸਵੀਰ ਬਾਰੇ ਜਾਂ ਕਿਸੇ ਸਿੱਖ ਉੱਤੇ ਜ਼ੁਲਮ ਹੋਵੇ ਤੇ ਆਰਾਮ ਨਾਲ ਬੈਠੇ ਰਹਿਣ। ਜਿਸ ਤਰੀਕੇ ਨਾਲ ਨੌਜਵਾਨਾਂ ਨੇ ਅੱਜ ਉੱਥੇ ਮੋਰਚਾ ਲਾਇਆ, ਜਿਸ ਤਰੀਕੇ ਨਾਲ ਕਾਰਵਾਈ ਕੀਤੀ ਆ, ਇਹੀ ਗੱਲ ਮੈਂ ਬਾਰ-ਬਾਰ ਕਹਿੰਦਾ ਆ ਰਿਹਾ ਸਾਡੀ ਕੌਮ ਨੂੰ ਵੀ ਇਸੇ ਭਾਰਤ ਵਿੱਚ ਮੁਸਲਮਾਨਾਂ ਦੇ, ਜਿਨ੍ਹਾਂ ਦੀ ਬਹੁਤ ਵੱਡੀ ਗਿਣਤੀ ਆ ਸਿੱਖਾਂ ਨਾਲੋਂ, ਉਹਨਾਂ ਦੇ ਨਿੱਤ ਕੁੱਤੇ ਖਾਣੀ ਹੁੰਦੀ ਆ, ਜਲੀਲ ਕਰਦੇ ਅਗਲੇ, ਪਰ ਉਹਨਾਂ ਦੇ ਮਗਰ ਕੋਈ ਨਹੀਂ ਬੋਲਦਾ। ਕਦੇ ਸੁਣਿਆ ਵੀ ਦੂਜੇ ਮੁਲਕਾਂ ਦਾ ਕੋਈ ਮੁਸਲਮਾਨ ਬੋਲਿਆ ਹੋਵੇ?
ਦੂਜੇ ਮੁਲਕਾਂ ਦਾ ਮੁਸਲਮਾਨ ਨੇ ਤਾਂ ਕੀ ਬੋਲਣਾ। ਜੇ ਬੰਗਾਲ ਦੇ ਵਿੱਚ ਕਿਸੇ ਮੁਸਲਮਾਨ ਨਾਲ ਵਧੀਕੀ ਹੋ ਰਹੀ ਆ ਤੇ ਬਿਹਾਰ ਦਾ ਮੁਸਲਮਾਨ ਨਹੀਂ ਬੋਲਦਾ। ਜੇ ਬਿਹਾਰ ਦੇ ਵਿੱਚ ਕਿਸੇ ਮੁਸਲਮਾਨ ਨਾਲ ਵਧੀਕੀ ਹੁੰਦੀ ਆ ਤਾਂ ਯੂਪੀ ਦਾ ਮੁਸਲਮਾਨ ਨਹੀਂ ਬੋਲਦਾ। ਤੇ ਜੇ ਯੂਪੀ ਦੇ ਮੁਸਲਮਾਨ ਨਾਲ ਵਧੀਕੀ ਹੋ ਰਹੀ ਆ ਤਾਂ ਪੰਜਾਬ ਦਾ ਮੁਸਲਮਾਨ ਨਹੀਂ ਬੋਲਦਾ। ਕਸ਼ਮੀਰ ਦੇ ਮੁਸਲਮਾਨ ਨੂੰ ਤਾਂ ਬਾਕੀ ਭਾਰਤ ਦੇ ਮੁਸਲਮਾਨਾਂ ਨਾਲ ਕੋਈ ਜਿਵੇਂ ਹੋਵੇ ਹੀ ਨਾ, ਸੰਬੰਧ ਹੀ ਨਾ ਹੋਵੇ। ਕੁੱਲ ਮਿਲਾ ਕੇ ਆਪਣੀ ਕੌਮ ਧੰਨ ਆ। ਸਾਰੇ ਭਾਰਤ ਵਿੱਚ ਜਾਂ ਸਾਰੇ ਸੰਸਾਰ ਵਿੱਚ ਹੀ ਕਿਤੇ ਕਿਸੇ ਸਿੱਖ ਨਾਲ ਹੋ ਜੇ ਤਾਂ ਸਾਰੀ ਕੌਮ ਇਕਜੁੱਟ ਇੱਕ ਮੁੱਠ ਹੋ ਕੇ ਬੋਲਦੀ ਆ, ਪਤਾ ਲੱਗਣਸਾਰ ਬੋਲਦੀ ਹੈ। ਫਿਰ ਸਾਡੀ ਕੌਮ ਦੀਆਂ ਜਥੇਬੰਦੀਆਂ, ਸਾਡੇ ਆਗੂ 100 ਨੁਕਸ ਹੋਣਗੇ, ਨੁਕਸਾਂ ਦੀ ਗੱਲ ਵੱਖਰੀ ਆ, ਪਰ ਸ਼੍ਰੋਮਣੀ ਕਮੇਟੀ, ਅਕਾਲ ਤਖਤ ਸਾਹਿਬ, ਸਭ ਸੰਸਥਾਵਾਂ ਬੋਲਦੀਆਂ ਨੇ। ਕਦੇ ਸੁਣਿਆ ਆਪਾਂ ਬਈ ਜੇ ਕਿਸੇ ਦੁਬਈ ਨੇ ਜਾਂ ਕਿਸੇ ਹੋਰ ਮੁਲਕ ਦੇ ਮੁਸਲਮਾਨਾਂ ਨੇ, ਉੱਥੋਂ ਦੇ ਹਾਕਮਾਂ ਨੇ ਭਾਰਤੀ ਹਿੰਦੂਆਂ ਨੂੰ ਆਪਦੇ ਮੁਲਕ 'ਚ ਜਲੀਲ ਕੀਤਾ ਹੋਵੇ, ਛਿੱਤਰ ਫੇਰਿਆ ਹੋਵੇ ਵੀ ਤੁਸੀਂ ਸਾਡੇ ਮੁਸਲਮਾਨ ਭਰਾਵਾਂ ਨੂੰ ਭਾਰਤ ਦੀ ਧਰਤੀ ਤੇ ਪਰੇਸ਼ਾਨ ਕਰਦੇ ਹੋ? ਕਿਉਂ ਨਹੀਂ ਇਹ ਵਾਪਰਦਾ? ਇਹਨੂੰ ਸਮਝਣ ਦੀ ਲੋੜ ਹੈ। ਇਵੇਂ ਹੀ ਕਦੇ ਆਪਾਂ ਦੇਖਿਆ ਬਈ ਮੱਕੇ ਤੋਂ, ਮਦੀਨੇ ਤੋਂ, ਜਾਂ ਜਿਹੜੇ ਮੁਸਲਮਾਨਾਂ ਦੇ ਵੱਡੇ ਹੋਰ ਗੜ੍ਹ ਨੇ, ਉੱਥੋਂ ਭਾਰਤੀ ਮੁਸਲਮਾਨਾਂ ਲਈ ਕਿਸੇ ਨੇ ਹਾਂ ਦਾ ਨਾਅਰਾ ਮਾਰਿਆ ਹੋਵੇ? ਆਪਣੀ ਕੌਮ ਲਈ ਇਹ ਬੜੀ ਵੱਡੀ ਗੱਲ ਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੁਰੰਤ ਬੋਲਦੇ ਆ। ਸੋ ਇਸ ਗੱਲ ਤੇ ਆਪਾਂ ਮਾਣ ਕਰਿਆ ਕਰੋ ਕਿ ਆਪਣੀ ਕੌਮ ਦੇ ਅੰਦਰ ਮਾਤਾ ਦਾ ਮਾਲ ਬਣਨ ਵਾਲੀ ਪ੍ਰਵਿਰਤੀ ਘਟ ਰਹੀ ਆ, ਕਲਗੀਧਰ ਦੇ ਲਾਲ ਬਣਨ ਵਾਲੀ ਪ੍ਰਵਿਰਤੀ ਜਿਹੜੀ ਆ ਉਹ ਵੱਧ ਰਹੀ ਆ। ਇਹ ਚੰਗੀ ਗੱਲ ਹੈ। ਖੈਰ, ਅਗਲੀ ਜਿਹੜੀ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਜਿਹੜਾ ਪਾਵਨ ਸਰੂਪਾਂ ਵਾਲਾ ਮਸਲਾ, ਅੱਜ ਉਹਦੇ ਤੇ ਬਹੁਤ ਵੱਡੀ ਗਿਣਤੀ ਵਿੱਚ 40 ਦੇ ਕਰੀਬ ਜਿਹੜੇ ਮੁਲਜ਼ਮ ਨੇ, ਉਹਨਾਂ ਨੂੰ ਜਿਹੜੀ ਇਹ ਹੈਗੀ ਆ ਜਾਂਚ ਕਮੇਟੀ ਸੈੱਟ, ਉਹਨੇ ਸੱਦਿਆ, ਜਾਂਚ ਚੱਲ ਰਹੀ ਆ। ਤੇ ਇਹ ਸਾਰੇ ਮਸਲੇ ਦੇ ਵਿੱਚ ਭਾਵੇਂ ਕਿ ਦੋਨਾਂ ਪੱਖਾਂ ਦੇ ਬਾਰੇ ਆਪਾਂ ਬੜੇ ਸਪਸ਼ਟ ਵਾਂ ਕਿ ਸ਼੍ਰੋਮਣੀ ਕਮੇਟੀ ਵੀ ਇਹੀ ਚਾਹੁੰਦੀ ਆ ਮਾਮਲਾ ਲਮਕਿਆ ਰਵੇ ਤੇ ਉਹਨਾਂ ਦੇ ਆਪਦੇ ਹਿੱਤ ਨੇ ਲਮਕਾਉਣ ਦੇ, ਤੇ ਸਰਕਾਰ ਚਾਹੁੰਦੀ ਆ ਵੀ ਇਹ ਲਮਕਿਆ ਰਵੇ। ਦੋਨੇ ਪਾਰਟੀਆਂ, ਦੋਨੇ ਧਿਰਾਂ ਜਿਹੜੀਆਂ ਨੇ ਉਹ ਮਾਮਲਾ ਹੱਲ ਕਰਨ ਨਾਲੋਂ ਮਾਮਲਾ ਲਮਕਾਈ ਰੱਖਣ ਦੇ ਚੱਕਰ 'ਚ ਨੇ। ਖੈਰ, ਜਿਹੜਾ ਇੱਥੇ UGC ਦਾ ਮਸਲਾ ਚੱਲਦਾ ਸੀ, ਉਹਦੇ ਉੱਤੇ ਜਿਹੜਾ ਸੁਪਰੀਮ ਕੋਰਟ ਨੇ ਸੱਪ ਛੱਡਿਆ, ਉਸ ਤੋਂ ਬਾਅਦ ਵਿੱਚ ਕਾਫੀ ਜ਼ਿਆਦਾ ਗੱਲਾਂ ਸਾਹਮਣੇ ਆ ਰਹੀਆਂ ਨੇ। ਔਰ ਚੰਗੀ ਗੱਲ ਆ ਕਿ ਭਾਰਤ ਦਾ ਇਹ ਕੋਝ ਨੰਗਾ ਹੋਣਾ ਚਾਹੀਦਾ। ਇਸ ਮੌਕੇ ਸਾਰੇ ਤੱਥ ਸਾਹਮਣੇ ਲਿਆ ਕੇ ਸੁੱਟੇ ਜਾ ਰਹੇ ਨੇ ਕਿ ਕੇਂਦਰ ਸਰਕਾਰ ਦੇ ਅਦਾਰਿਆਂ 'ਚ 66% ਤੋਂ ਵੱਧ ਸਫਾਈ ਕਰਮਚਾਰੀ ਸ਼ਡਿਊਲਡ ਕਾਸਟਾਂ ਚੋਂ ਜਾਂ OBC ਵਰਗ ਚੋਂ ਆ। ਇਵੇਂ ਹੀ ਆ ਰਿਹਾ ਕਿ ਇਸ ਮੁਲਕ ਦੇ ਵਿੱਚ ਪ੍ਰਧਾਨ ਮੰਤਰੀ, ਰਾਸ਼ਟਰਪਤੀ, ਆਹ ਜਿਹੜੇ ਮੰਤਰੀ, ਮੁੱਖ ਮੰਤਰੀ, ਸਰਕਾਰਾਂ ਦੇ ਸਕੱਤਰ, ਜਾਂ ਜਿਹੜੀ ਐਲੀਟ ਜਿਹਨੂੰ ਆਪਾਂ ਬਿਊਰੋਕ੍ਰੇਸੀ, ਅਪਰ ਜਿਹੜੇ ਸਭ ਤੋਂ ਉੱਚੇ ਅਹੁਦੇ ਨੇ ਭਾਰਤ ਦੇ, ਉਹਦੇ ਬਾਰੇ ਦਾਅਵਾ ਕੀਤਾ ਜਾ ਰਿਹਾ ਕਿ 70-80% ਬ੍ਰਾਹਮਣ ਬਾਣੀਆਂ ਜਾਂ ਉੱਚ ਜਾਤੀਆਂ ਦੇ ਕੋਲ ਨੇ। ਕੁੱਲ ਮਿਲਾ ਕੇ ਇਸ ਮੁਲਕ ਦੇ ਬਾਰੇ ਕੋਈ ਮਰਜ਼ੀ ਫੁਕਰੀਆਂ ਮਾਰੀ ਜਾਵੇ ਵੀ ਇਹ ਲੋਕਤੰਤਰ ਆ, ਹਕੀਕਤ ਇਹ ਆ ਕਿ ਅਪਰ ਕਲਾਸ ਜਿਹੜੀ ਹੈਗੀ ਆ ਭਾਰਤ ਦੀ, ਜਿਹੜੀ ਬ੍ਰਾਹਮਣਵਾਦ ਅਨੁਸਾਰ, ਮਨੂਵਾਦ ਅਨੁਸਾਰ ਵੱਡੇ ਤੇ ਉੱਚੇ ਲੋਕ ਨੇ, ਉਹਨਾਂ ਲੋਕਾਂ ਕੋਲੇ ਮੁਲਕ ਦੀ ਸੱਤਾ ਵਾ। ਹਾਂ, ਉਹ ਧਿਰਾਂ ਧੜਿਆਂ 'ਚ ਵੰਡੇ ਹੋਏ ਨੇ, ਕਦੇ ਕੋਈ ਧਿਰ ਕਦੇ ਕੋਈ ਧਿਰ ਆ ਜਾਂਦੀ ਆ, ਪਰ ਮੁਲਕ ਦਾ ਜਿਹੜਾ ਸਮੁੱਚਾ ਢਾਂਚਾ, ਨਿਯਮ ਆ, ਉਹ ਬ੍ਰਾਹਮਣਵਾਦੀਆਂ ਦੇ, ਖਾਸ ਤੌਰ ਤੇ ਉੱਚ ਜਾਤੀ ਜਿਹੜੇ ਸਵਰਨ ਜਿਹਨਾਂ ਨੂੰ ਕਹਿੰਦੇ ਆ, ਉਹਨਾਂ ਦੇ ਕੋਲ ਹੈ। ਤੇ ਇੱਥੋਂ ਤੱਕ ਕਿ ਆ ਜਿਹੜਾ ਕੁਨਾਲ ਕਾਮਰਾ ਕਮੇਡੀਅਨ ਆ, ਉਹਨੇ ਤਾਂ ਸਾਫ਼ ਹੀ ਗੱਲ ਕਹਿਤੀ ਬਈ ਭਾਰਤ ਦੀ ਸੁਪਰੀਮ ਕੋਰਟ ਬ੍ਰਾਹਮਣ ਬਾਣੀਆਂ ਆਰਬਿਟ੍ਰੇਸ਼ਨ ਸੈਂਟਰ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਸਾਹਮਣੇ ਲੋਕਾਂ 'ਚ ਆਉਣ ਲੱਗੇ ਨੇ, ਉਹਦੇ ਬਾਰੇ ਹੁਣ ਕੋਈ ਗੱਲ ਜਿਹੜੀ ਲੁਕੀ ਛਿਪੀ ਨਹੀਂ ਰਹੇਗੀ। ਸੋਸ਼ਲ ਮੀਡੀਆ ਦਾ ਜ਼ਮਾਨਾ, ਲੋਕਾਂ ਕੋਲੇ ਅਧਿਕਾਰ ਨੇ ਬੋਲਣ ਦੇ, ਤੇ ਲੋਕ ਬੋਲ ਵੀ ਰਹੇ ਨੇ। ਤੇ ਬ੍ਰਾਹਮਣਵਾਦ ਯਾਨੀ ਕਿ ਸਵਰਨ ਜਿਹਨੂੰ ਬ੍ਰਾਹਮਣ ਨੂੰ ਕਹਿੰਦੇ ਆ, ਤੇ ਗੈਰ ਬ੍ਰਾਹਮਣ ਲੋਕ, ਉਹਨਾਂ ਵਿਚਾਲੇ ਦਿਨੋਂ ਦਿਨ ਜਿਹੜੀ ਪੋਲਰਾਈਜੇਸ਼ਨ ਹੋ ਰਹੀ ਹੈ, ਉਹਦੇ ਵਿੱਚ ਸਵਾਦ ਵਾਲੀ ਗੱਲ ਇਹ ਆ ਕਿ ਜਿਹੜੀ ਬਾਕੀ ਭਾਰਤ ਦੇ ਹਾਲਾਤ ਹੋਰ ਨੇ, ਗਊ ਪੱਟੀ, ਕਾਓ ਬੈਲਟ ਜਿਹਨੂੰ ਕਹਿੰਦੇ ਆ, ਜਿੱਥੇ ਬ੍ਰਾਹਮਣਵਾਦ ਦਾ ਜਾਂ ਭਗਵੇਂ ਬ੍ਰਿਗੇਡ ਦਾ ਜ਼ਿਆਦਾ ਜ਼ੋਰ ਆ, ਉੱਥੇ ਹਾਲਾਤ ਹੋਰ ਨੇ। ਪਰ ਪੰਜਾਬ ਦੇ ਵਿੱਚ
ਜਿੱਥੇ ਗੁਰੂ ਦੀ ਸਿੱਖੀ ਦੇ ਝੰਡੇ ਝੂਲਦੇ ਆ, ਇੱਥੇ ਮਾਹੌਲ ਬਿਲਕੁਲ ਹੋਰ ਆ। ਰਾਖਵੇਂ ਕਰਨ ਵਾਲੇ ਮੁੱਦੇ ਮੌਕੇ ਵੀ ਇੱਥੋਂ ਦੇ ਬਾਹਮਣ ਬਾਣੀਆਂ ਨੇ ਰੰਡੀ ਰੋਣਾ ਜਿਹਾ ਤਾਂ ਪਾਉਣਾ ਚਾਹਿਆ ਸੀ, ਪਰ ਇੱਥੋਂ ਦੇ ਹਾਲਾਤ ਬਿਲਕੁਲ ਹੋਰ ਨੇ। ਹਕੀਕਤ ਇਹ ਆ ਕਿ ਸਾਡੇ ਸਿੱਖ ਧਰਮ ਦੇ ਵਿੱਚ ਦਲਿਤਾਂ, ਦਰੜਿਆਂ, ਦੱਬੇ ਕੁਚਲੇ ਲੋਕਾਂ ਪ੍ਰਤੀ ਜਿਹੜੀ ਸੰਵੇਦਨਾ ਹੈ, ਜੋ ਗੁਰੂ ਸਾਹਿਬ ਨੇ ਇਹਨਾਂ ਨੂੰ ਮਾਣ ਬਖਸ਼ਿਆ, ਉਹ ਗੱਲ ਕਰਕੇ ਇੱਥੇ ਹਮੇਸ਼ਾ ਹੀ ਜਿਹੜਾ ਅੰਡਰਡੌਗ ਆ, ਜਿਹਦੇ ਨਾਲ ਜ਼ੁਲਮ ਹੋ ਰਿਹਾ, ਉਹਦੇ ਵੱਲ ਖੜਨ ਦੀ ਪ੍ਰਵਿਰਤੀ ਭਾਰੂ ਰਹਿੰਦੀ ਹੈ। ਇਸ ਕਰਕੇ ਬੇਸ਼ੱਕ ਸਮਾਜ ਦੇ ਵਿੱਚ ਬ੍ਰਾਹਮਣਵਾਦ ਦਾ ਇੰਜੈਕਸ਼ਨ ਕਾਫੀ ਹੱਦ ਤੱਕ ਲੱਗਿਆ ਹੋਇਆ ਸਾਡੀ ਕੌਮ ਦੇ ਵਿੱਚ ਵੀ, ਪਰ ਇੱਕ ਜਿਵੇਂ ਕਹਿੰਦੇ ਆ ਸੰਗਠਨ ਦੇ ਤੌਰ ਤੇ ਇੱਕ ਪੂਰੀ ਕੌਮ ਦੇ ਰੂਪ 'ਚ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਡੀ ਕੌਮ ਜਿਹੜੀ ਆ ਉਹ ਦੱਬੇ ਕੁਚਲੇ ਦਰੜੇ ਲੋਕਾਂ ਦੀ ਹਮਾਇਤ ਵਿੱਚ ਖੜੇਗੀ, ਬ੍ਰਾਹਮਣਵਾਦ ਦੀ ਹਮਾਇਤ ਵਿੱਚ ਕਦੇ ਨਹੀਂ ਖੜੇਗੀ। ਇਹ ਗੱਲ ਵੱਖਰੀ ਆ ਕਿ ਬਾਦਲ ਕਿਆ ਨੇ ਉਸ ਬ੍ਰਾਹਮਣਵਾਦ, ਉਸ ਭਾਗਵੇਂ ਬ੍ਰਿਗੇਡ ਨਾਲ ਜੱਫੀ ਪਾਈ ਰੱਖੀ, ਜਦੋਂ ਕਿ ਜਥੇਦਾਰ ਟੌਹੜਾ ਵਰਗੇ ਕਹਿੰਦੇ ਰਹੇ ਕਿ ਸਾਡਾ ਹੱਕ ਤਾਂ ਬਣਦਾ ਬਹੁਜਨ ਸਮਾਜ ਪਾਰਟੀ ਵਰਗੀਆਂ ਧਿਰਾਂ ਨਾਲ ਮੇਲ ਮਿਲਾਪ ਕਰੀਏ। ਖੈਰ, ਹੁਣ ਆਪਾਂ ਆਉਂਦੇ ਆ ਜਿਹੜਾ ਮਸਲਾ ਚੱਲ ਰਿਹਾ ਵੋਟਾਂ ਦੇ ਕਰਕੇ ਦਲਿਤ ਵਰਗ ਨੂੰ ਭਾਗਵੇਂ ਬ੍ਰਿਗੇਡ ਵੱਲੋਂ ਆਪਦੀ ਝੋਲੀ ਵਿੱਚ ਪਾਉਣ ਦਾ। ਪਦਮ ਸ਼੍ਰੀ ਦੇ ਕੇ ਇਹ ਡੇਰੇ ਬੱਲਾਂ ਦੇ ਮੁਖੀ ਨੂੰ ਪਤਿਆ ਕੇ, ਜਾਂ ਡੇਰੇ ਬੱਲਾਂ ਮੋਦੀ ਸਾਹਿਬ ਆ ਰਹੇ ਨੇ 1 ਫਰਵਰੀ ਨੂੰ, ਇਹਦੇ ਉੱਤੇ ਬਹੁਤ ਤੇਜ਼ੀ ਨਾਲ ਤੇ ਬੜੀ ਵੱਡੀ ਕਮੈਂਟਰੀ ਸ਼ੁਰੂ ਹੋਈ ਹੈ ਇਸ ਮੁਲਕ 'ਚ। ਅੱਜ ਅਜੀਤ ਅਖਬਾਰ ਦੇ ਵਿੱਚ ਹਰਜਿੰਦਰ ਸਿੰਘ ਲਾਲ ਨੇ ਬੜਾ ਲੰਬਾ ਚੌੜਾ ਲਿਖਿਆ ਹੈ, ਤੇ ਉਹਦਾ ਅਰਥ ਇਹ ਬਣਦਾ ਹੈ ਕਿ ਇਹਦੇ ਇਕੱਲੇ ਰਾਜਨੀਤਿਕ ਅਰਥ ਨਹੀਂ ਹੈਗੇ, ਬਈ ਦਲਿਤ ਵੋਟ ਨੂੰ, ਦਲਿਤਾਂ ਦੀ ਵੀ ਕਾਹਦੀ, ਉੱਥੇ ਸਾਰੇ ਦਲਿਤ ਨਹੀਂ ਜਾਂਦੇ ਹੈਗੇ। ਪਹਿਲੀ ਗੱਲ ਤਾਂ ਇਹ ਝੂਠ ਆ ਕਿ ਸਾਰੇ ਦੇ ਸਾਰੇ ਪੰਜਾਬ ਦੇ ਦਲਿਤ ਆ ਜਿਹੜੇ, ਜਾਂ ਭਾਰਤ ਦੇ ਦਲਿਤ ਨੇ, ਉਹ ਇਸ ਡੇਰੇ ਬੱਲਾਂ ਨਾਲ ਕੋਈ ਤਾਲਮੇਲ ਰੱਖਦੇ ਆ। ਬਿਲਕੁਲ ਇਹ ਕਪੌੜ ਆ, ਝੂਠ। ਦੂਜੀ ਗੱਲ, ਹਾਂ, ਰਵਿਦਾਸੀਆ ਭਾਈਚਾਰੇ ਦਾ ਇੱਕ ਬਹੁਤ ਵੱਡਾ ਹਿੱਸਾ ਇਸ ਪਾਸੇ ਇਸ ਡੇਰੇ ਬੱਲਾਂ ਨਾਲ ਜੁੜਿਆ ਹੋਇਆ, ਪਰ ਇਹ ਵੀ ਗੱਲ ਸੱਚ ਆ ਕਿ ਰਵਿਦਾਸੀਆ ਭਾਈਚਾਰਾ ਸਾਰਾ ਇਸ ਡੇਰੇ ਨਾਲ ਨਹੀਂ ਜੁੜਿਆ ਹੋਇਆ। ਰਵਿਦਾਸੀਆ ਸਿੱਖਾਂ ਨੂੰ ਤਾਂ ਇਸ ਡੇਰੇ ਨਾਲ ਕੋਈ ਬਹੁਤਾ ਮਤਲਬ ਹੈ ਹੀ ਨਹੀਂ। ਹਾਂ, ਇਹ ਗੱਲ ਜ਼ਰੂਰ ਆ ਕਿ ਇਹ ਭਰਮ ਜ਼ਰੂਰ ਪਾਇਆ ਜਾ ਰਿਹਾ ਵੀ ਬਸ ਜੀ ਇਹੀ ਇਕੱਲੇ ਸਾਰੇ ਦਲਿਤਾਂ ਦੇ ਖਣੀ ਨੁਮਾਇੰਦੇ ਨੇ। ਇਹ ਬਿਲਕੁਲ ਕੋਈ ਨੁਮਾਇੰਦੇ ਨਹੀਂ ਹੈਗੇ। ਇਸ ਗੱਲ ਦੇ ਉਲਟ ਕਿ ਜੀ ਵੱਖਰਾ ਗ੍ਰੰਥ ਬਣਾਉਣਾ, ਵੱਖਰਾ ਧਰਮ ਚਲਾਉਣਾ, ਇਸੇ ਦੁਆਬੇ ਦੇ ਵਿੱਚੋਂ ਬੜੇ ਚੰਗੇ ਤਰੀਕੇ ਨਾਲ ਲੋਕ ਜਿਹੜੇ ਆ ਆਵਾਜ਼ ਬੁਲੰਦ ਕਰਦੇ ਰਹੇ ਨੇ। ਸੋ ਮੋਦੀ ਜੇ ਇਹ ਸਮਝਦਾ, ਜਾਂ ਭਾਗਵਾ ਬ੍ਰਿਗੇਡ ਇਹ ਸਮਝਦਾ ਵੀ ਇੱਥੇ ਗੇੜੇ ਗੂੜੇ ਮਾਰ ਕੇ ਖਣੀ ਸਾਰੇ ਰਵਿਦਾਸੀਆਂ ਦੀ ਜਾਂ ਦਲਿਤਾਂ ਦੀ ਵੋਟ ਮਿਲ ਜੂਗੀ, ਇਹ ਬਿਲਕੁਲ ਝੂਠ ਹੈ। ਇੱਕ ਗੱਲ ਇਹਦੇ ਨਾਲ ਹੀ ਹੋਰ ਹੈ ਕਿ ਦੂਜੀਆਂ ਪਾਰਟੀਆਂ ਨੂੰ ਵੀ ਫਿਕਰ ਪਿਆ ਹੋਇਆ, ਕਿਉਂਕਿ ਪਹਿਲਾਂ ਤਾਂ ਗਰੀਬੀ ਹਟਾਓ ਵਰਗੇ ਜਾਂ ਹੋਰ ਕਈ ਪ੍ਰਪੰਚ ਰਚਾ ਕੇ ਇਸ ਵੋਟ ਬੈਂਕ ਨੂੰ ਕਾਂਗਰਸ ਆਪਦੀ ਝੋਲੀ ਪਵਾਉਂਦੀ ਰਹੀ ਹੈ। ਪਿਛਲੀ ਜਿਹੜੀ ਇਲੈਕਸ਼ਨ ਲੰਘ ਕੇ ਗਈ ਆ, ਉਦੋਂ ਆਮ ਆਦਮੀ ਪਾਰਟੀ ਵੱਲ ਇਹ ਵੋਟ ਬੈਂਕ ਝੁਕਿਆ ਸੀ। ਹੁਣ ਫਿਰ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਿਵੇਂ ਕਹਿੰਦੇ ਆ ਪੂਛ ਨੂੰ ਅੱਗ ਲੱਗੀ ਪਈ ਆ ਵੀ ਮੋਦੀ ਲੈ ਚੱਲਿਆ ਮੇਲਾ ਲੁੱਟ ਕੇ। ਉਹਨਾਂ ਨੇ ਵੀ ਹੁਣ ਐਲਾਨ ਕੀਤਾ ਕਿ ਜੀ 10 ਕਰੋੜ ਰੁਪਏ ਨਾਲ ਬੱਲਾਂ ਵਿੱਚ ਅਸੀਂ ਅਧਿਐਨ ਕੇਂਦਰ ਬਣਾਉਣਾ ਹੈ, ਤੇ ਇੱਥੇ ਜੀ ਮਤਲਬ ਅਸੀਂ ਜਿਹੜਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਉਹਨੇ ਕਿਹਾ ਕਿ ਸੂਬਾ ਸਰਕਾਰ ਬੱਲਾਂ ਵਿੱਚ ਗੁਰੂ ਰਵਿਦਾਸ ਬਾਣੀ ਅਧਿਐਨ ਸੈਂਟਰ ਬਣਾਊਗੀ, ਤੇ ਇਸ ਮਨੋਰਥ ਲਈ 10.5 ਕਰੋੜ ਦੀ ਲਾਗਤ ਨਾਲ ਏਕੜ ਤੋਂ ਵੱਧ ਜ਼ਮੀਨ ਉੱਤੇ ਰਵਿਦਾਸ ਬਾਣੀ ਅਧਿਐਨ ਸੈਂਟਰ ਦੇ ਨਾਮ ਤੇ ਦਰਜ ਕੀਤੀ ਹੈ। ਤੇ ਇਸ ਮਕਸਦ ਲਈ ਪਿੰਡ 9 ਗੱਜਾ ਤੇ ਫਰੀਦਪੁਰ ਦੀਆਂ 2 ਥਾਵਾਂ ਦੀਆਂ 3 ਰਜਿਸਟਰੀਆਂ ਕਰਵਾ ਵੀ ਦਿੱਤੀਆਂ ਨੇ। ਤੇ ਅੱਗੇ ਜਿਹੜਾ ਇੱਕ ਵੱਖਰੀ ਖਬਰ ਆ ਕਿ ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਸੰਬੰਧੀ ਪੰਜਾਬ ਸਰਕਾਰ ਨੇ ਪ੍ਰੋਗਰਾਮ ਲੀਕੇ ਨੇ। ਜ਼ਿਲ੍ਹਾ ਪੱਧਰ ਤੇ ਪਿੰਡ ਪੱਧਰ ਤੇ ਪ੍ਰੋਗਰਾਮ ਹੋਣੇ ਆ। ਲੰਬੀ ਚੌੜੀ ਮੰਤਰੀਆਂ ਦੀ ਲਿਸਟ ਦਿੱਤੀ ਆ ਕਿ ਇਹਨਾਂ ਨੇ ਪ੍ਰੋਗਰਾਮ ਕਰਨੇ ਆ। ਤੇ 4 ਫਰਵਰੀ ਨੂੰ ਖਰਾਲਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਹੋਏਗਾ। ਉਪਰੰਤ ਨਗਰ ਕੀਰਤਨ ਦਰਬਾਰ, ਬੇਗਮਪੁਰਾ ਸਮਾਗਮ। ਤੇ ਗੁਰੂ ਚੀਮੇ ਨੇ ਕਿਹਾ ਕਿ ਗੁਰੂ ਰਵਿਦਾਸ ਦੇ ਜੀਵਨ, ਸਿੱਖਿਆ, ਯਾਤਰਾਵਾਂ ਸੰਬੰਧੀ ਪੰਜਾਬ ਭਰ ਚ ਪਿੰਡ 'ਚ 27 ਫਰਵਰੀ ਤੋਂ ਅਗਲੇ ਸਾਲ ਫਰਵਰੀ ਤੱਕ ਸਮਾਗਮ ਹੋਣਗੇ। ਇਹ ਖਬਰਾਂ ਜਦੋਂ ਪੜ੍ਹੀਆਂ ਮੈਨੂੰ ਇਹ ਚੇਤਾ ਆਇਆ ਵੀ ਜਦੋਂ ਪਿੱਛੇ ਜੇ 9ਵੇਂ ਪਾਤਸ਼ਾਹ ਦਾ ਪੁਰਬ ਮਨਾਉਣਾ ਸੀ
ਤਾਂ ਸਾਡੇ ਸ਼੍ਰੋਮਣੀ ਕਮੇਟੀ ਵਾਲੇ ਬਾਦਲ ਧੜੇ ਦੇ ਆਗੂ ਪੁੱਛਾਂ ਚੱਕੀ ਫਿਰਦੇ ਸੀਗੇ ਕਿ ਜੀ ਪੰਜਾਬ ਸਰਕਾਰ ਦਾ ਕੀ ਕੰਮ ਆ ਸਾਡੇ ਧਾਰਮਿਕ ਕੰਮਾਂ 'ਚ ਦਖਲ ਦੇਣ ਦਾ, ਤੁਸੀਂ ਸਹਿਯੋਗੀ ਭੂਮਿਕਾ ਨਿਭਾਓ, ਇਹ ਕੀ ਜੀ ਤੁਸੀਂ ਆਹ ਕਰੋਗੇ ਉਹ ਕਰੋਗੇ, ਚੇਤਾ ਨਾ ਸਾਰਿਆਂ ਨੂੰ। ਫਿਰ ਹੁਣ ਭਗਤ ਰਵਿਦਾਸ ਜੀ, ਜਿਨ੍ਹਾਂ ਦੀ ਬਾਣੀ ਗੁਰੂ ਸਾਹਿਬਾਨ ਨੇ ਸਤਿਕਾਰ ਨਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕੀਤੀ ਹੋਈ ਹੈ, ਇਸ ਵਾਰ ਸ਼੍ਰੋਮਣੀ ਕਮੇਟੀ ਦਾ ਉਹ ਰਵੱਈਆ ਕਿਉਂ ਨਹੀਂ? ਹੁਣ ਕਿਉਂ ਨਹੀਂ ਸ਼੍ਰੋਮਣੀ ਕਮੇਟੀ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਸਰਕਾਰ ਦਾ ਕੀ ਕੰਮ ਆ ਜੀ, ਉਹ ਇਹਨਾਂ ਕੰਮਾਂ 'ਚ ਦਖਲ ਦਿੰਦੀ ਫਿਰੇ? ਭਗਤ ਰਵਿਦਾਸ ਜੀ ਦਾ ਦਿਹਾੜਾ ਅਸੀਂ ਜਿਵੇਂ ਮਰਜ਼ੀ ਮਨਾਈਏ, ਤੁਹਾਡਾ ਕੀ ਕੰਮ ਆ? ਪਹਿਲਾਂ ਤਾਂ ਇਹ ਗੱਲ। ਦੂਜੀ ਗੱਲ ਇਹ ਸ਼੍ਰੋਮਣੀ ਕਮੇਟੀ ਨੂੰ, ਅਕਾਲ ਤਖਤ ਸਾਹਿਬ ਨੂੰ ਕੀ ਹੁਣ ਤੱਕ ਇਹ ਸੋਚ ਨਹੀਂ ਆਈ ਕਿ ਜਿਵੇਂ ਪੰਜਾਬ ਸਰਕਾਰ ਪ੍ਰੋਗਰਾਮ ਲੀਕਦੀ ਫਿਰਦੀ ਹੈ ਤਾਂ ਕੰਮ ਸਾਡਾ, ਜਾਣੀ ਕਿ ਅਗਲੇ ਸਾਲ ਜਦੋਂ 650ਵਾਂ ਜਿਹੜਾ ਜਨਮ ਦਿਹਾੜਾ ਭਗਤ ਰਵਿਦਾਸ ਜੀ ਦਾ ਆਉਣਾ, ਉਹਨੂੰ ਮੁੱਖ ਰੱਖ ਕੇ ਸਾਰੇ ਭਾਰਤ ਵਰਸ਼ ਦੇ ਜਾਂ ਇੰਡੀਆ ਲੈਵਲ ਤੇ ਹੀ ਨਹੀਂ, ਇਕੱਲੇ ਦੁਨੀਆ ਭਰ ਦੇ ਲੈਵਲ ਤੇ ਸਾਰੇ ਗੁਰਧਾਮਾਂ ਨੂੰ, ਜਿੰਨੇ ਗੁਰਦੁਆਰੇ ਆ ਸਾਰਿਆਂ ਦੇ ਵਿੱਚ ਹਦਾਇਤ ਹੋਵੇ ਅਕਾਲ ਤਖਤ ਸਾਹਿਬ ਤੋਂ ਕਿ ਸੈਮੀਨਾਰ ਕਰਾਓ, ਗੁਰਮਤਿ ਸਮਾਗਮ ਕਰਾਓ, ਕੀਰਤਨ ਦਰਬਾਰ ਕਰਾਓ, ਕੋਈ ਵੀ ਗੁਰਦੁਆਰਾ ਬਚੇ ਨਾ ਜਿੱਥੇ ਭਗਤ ਰਵਿਦਾਸ ਜੀ ਨਾਲ ਸੰਬੰਧਿਤ ਦਿਨ ਨਾ ਮਨਾਇਆ ਜਾਵੇ ਸਾਰੇ ਸਾਲ ਦੇ ਵਿੱਚ। ਜੇਕਰ ਇਸ ਤਰੀਕੇ ਦੇ ਪ੍ਰੋਗਰਾਮ ਲੀਕ ਕੇ ਆਮ ਆਦਮੀ ਪਾਰਟੀ ਸੋਚਦੀ ਆ ਕਿ ਅਸੀਂ ਰਵਿਦਾਸੀਆ ਸਿੱਖਾਂ ਨੂੰ ਆਪਦੇ ਨਾਲ ਜੋੜਨਾ ਹੈ, ਜੇ ਮੋਦੀ ਹੁਣੀ ਸੋਚਦੇ ਆ ਕਿ ਡੇਰੇ ਬੱਲਾਂ ਗੇੜਾ ਮਾਰ ਕੇ ਪਦਮ ਸ਼੍ਰੀ ਦੇ ਕੇ ਬਾਬੇ ਨਰਿੰਦਰ ਦਾਸ ਜੀ ਨੂੰ ਵੀ ਅਸੀਂ ਜਿਹੜਾ ਹੈਗਾ ਸੰਤ ਡੇਰੇ ਬੱਲਾਂ ਦੇ ਮੁਖੀ ਸੰਤ ਨਿਰੰਜਨ ਦਾਸ ਜੀ, ਇਹਨਾਂ ਨੂੰ ਅਸੀਂ ਪਦਮ ਸ਼੍ਰੀ ਦੇ ਕੇ ਤੇ ਉਹਨਾਂ ਦੇ ਨਾਲ ਮੇਲ ਮਿਲਾਪ ਕਰਕੇ ਅਸੀਂ ਬੀਜੇਪੀ ਨੂੰ ਵੋਟ ਪਵਾਉਣੀ ਆ। ਤੇ ਸ਼੍ਰੋਮਣੀ ਕਮੇਟੀ ਵਾਲਿਓ, ਤੁਸੀਂ ਵੀ ਕੁਝ ਕਰ ਲਓ, ਮਰ ਲਓ। ਤੁਸੀਂ ਨਹੀਂ ਚਾਹੁੰਦੇ ਹੈਗੇ ਕਿ ਰਵਿਦਾਸੀਆ ਭਾਈਚਾਰਾ ਜਿਹੜਾ ਹੈਗਾ ਜਾਂ ਦਲਿਤ ਭਾਈਚਾਰਾ ਜਿਹੜਾ ਉਹ ਅਕਾਲੀ ਦਲ ਨੂੰ ਸ਼੍ਰੋਮਣੀ ਕਮੇਟੀ ਦੇ ਰਾਹੀਂ ਅਸੀਂ ਜੋੜ ਕੇ ਦਿਖਾ ਦਈਏ ਵੀ ਆਹ ਦੇਖੋ ਜੀ। ਹੁਣ ਜਿਹੜੇ ਪ੍ਰੋਗਰਾਮ ਪੰਜਾਬ ਸਰਕਾਰ ਲੀਕਦੀ ਫਿਰਦੀ ਹੈ ਉਹਨਾਂ ਬਾਰੇ ਅਸੀਂ ਕੀ ਕਹੀਏ ਤੇ ਕੀ ਨਾ ਕਹੀਏ, ਜਦੋਂ ਕਿ ਇਹ ਕੰਮ ਤਾਂ ਸ਼੍ਰੋਮਣੀ ਕਮੇਟੀ ਨੂੰ ਕਰਨਾ ਚਾਹੀਦਾ। ਪਿਛਲੇ ਬਹੁਤ ਸਾਰੇ ਸਾਲਾਂ ਤੋਂ ਮੈਂ ਇਸੇ ਪਲੇਟਫਾਰਮ ਰਾਹੀਂ ਇੱਕ ਗੱਲ ਕਹਿੰਦਾ ਆ ਰਿਹਾ ਕਿ ਸ਼੍ਰੋਮਣੀ ਕਮੇਟੀ ਜੇ ਅਕਲ ਕਰੇ, ਅਕਾਲ ਤਖਤ ਸਾਹਿਬ ਦੇ ਰਾਹੀਂ ਇੱਕ ਗੱਲ ਉਲੀਕੀ ਜਾ ਸਕਦੀ ਆ ਕਿ ਜਿੰਨੇ ਭਗਤਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਆ, ਉਹਨਾਂ ਸਾਰਿਆਂ ਦੇ ਦਿਹਾੜੇ ਵੱਡੇ ਪੱਧਰ ਤੇ ਜਿਵੇਂ ਗੁਰੂ ਸਾਹਿਬਾਨ ਦੇ ਦਿਹਾੜੇ ਮਨਾਉਂਦੇ ਆ ਉਸ ਤਰੀਕੇ ਨਾਲ ਮਨਾਏ ਜਾਣ, ਉਹ ਇੰਨੇ ਪ੍ਰਭਾਵਸ਼ਾਲੀ ਹੋਣ, ਏਡੇ ਵੱਡੇ ਪ੍ਰਚਾਰ ਹੋਣ, ਉਹ ਮਨਾਉਣ ਲੱਗ ਗਏ ਆ ਹੁਣ ਸ਼੍ਰੋਮਣੀ ਕਮੇਟੀ ਵਾਲੇ। ਹਰ ਸਾਲ ਭਗਤ ਰਵਿਦਾਸ ਜੀ ਦਾ ਮਨਾਉਂਦੇ ਆ, ਪਰ ਲੁਕੋ ਕੇ ਚੋਰਾਂ ਵਾਂਗੂ ਕਿਤੇ ਐ ਬਸ ਖਬਰ ਪੜ੍ਹ ਕੇ ਪਤਾ ਲੱਗਦਾ ਵੀ ਦਿਨ ਮਨਾਇਆ। ਜਿਵੇਂ ਹਰ ਸਾਲ ਭਾਈ ਜਿੰਦੇ ਸੁੱਖੇ ਦਾ ਸ਼ਹੀਦੀ ਦਿਹਾੜਾ, ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਹਰ ਸਿੰਘ ਦਾ ਸ਼ਹੀਦੀ ਦਿਹਾੜਾ, ਹੋਰ ਕਈ ਦਿਹਾੜੇ ਬੜੇ ਚੋਰਾਂ ਵਾਂਗੂ ਲੁਕ ਕੇ ਜੇ ਮਨਾਉਂਦੇ ਆ। ਮੈਂ ਇੱਥੇ ਅੰਮ੍ਰਿਤਸਰ ਰਹਿਣਾ, ਹਰ ਰੋਜ਼ ਹਰ ਵਾਰੀ ਸਮਾਗਮ ਵਾਲੇ ਦਿਨ ਸਵੇਰੋਂ ਸਾਧਰਿਓਂ ਭਾਜੜ ਪਈ ਹੁੰਦੀ ਆ ਵੀ ਕਿਤੇ ਉੱਥੇ ਜਾਂਦਿਆਂ ਨੂੰ ਸਮਾਪਤੀ ਨਾ ਕਰ ਦੇਣ, ਜਾਣੀ ਕਿ 8-9 ਵਜੇ ਤੱਕ ਨਿਬੇੜ ਕੇ ਘਰਾਂ ਨੂੰ ਚਲੇ ਜਾਂਦੇ ਆ ਵੀ ਕਿਸੇ ਨੂੰ ਪਤਾ ਨਾ ਲੱਗ ਜੇ। ਦਰਬਾਰ ਸਾਹਿਬ ਦੇ ਵਿੱਚ ਆਈ ਹੋਈ ਸੰਗਤ ਜਿਹੜੀ ਆ, ਜਦੋਂ ਅਸੀਂ ਝੰਡੇ ਬੁੰਗੇ ਜਿੱਥੇ ਦੋ ਨਿਸ਼ਾਨ ਸਾਹਿਬ ਨੇ ਉਹਦੇ ਕੋਲ ਸਮਾਗਮ 'ਚ ਬੈਠੇ ਹੁੰਦੇ ਆ, ਕਈ ਵਾਰ ਲੋਕ ਪੁੱਛਦੇ ਜ਼ਰੂਰ ਆ ਵੀ ਇਹ ਕਿਹਦਾ ਜੀ ਭੋਗ ਆ। ਜਦੋਂ ਦੱਸੀਦਾ ਵੀ ਅੱਜ ਸ਼ਹੀਦ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਆ, ਇਹ ਉਹਦਾ ਭੋਗ ਆ, ਜਾਂ ਭਾਈ ਜਿੰਦੇ ਸੁੱਖੇ ਬਾਰੇ ਜਾਂ ਕੁਝ, ਉਹ ਬੜੇ ਖੁਸ਼ ਵੀ ਹੁੰਦੇ ਆ ਤੇ ਅਰਦਾਸ 'ਚ ਖੜਦੇ ਵੀ ਆ, ਪਰ ਉਹ ਆਪ ਦੇ ਵਿੱਚ ਬੁੜਬੁੜ ਜ਼ਰੂਰ ਕਰਦੇ ਨੇ ਕਿ ਇਹਨਾਂ ਨੇ ਕਿਸੇ ਨੂੰ ਦੱਸਿਆ ਹੀ ਨਹੀਂ। ਇੱਥੇ ਕਿਸੇ ਵੀ ਤਰੀਕੇ ਨਾਲ ਮਤਲਬ ਉਹ ਕਹਿੰਦੇ ਆ ਵੀ ਜਾਬਤਾ ਪੂਰਾ ਕਰੋ, ਪਰ ਕਿਸੇ ਨੂੰ ਪਤਾ ਨਾ ਲੱਗ ਜੇ ਵੀ ਆਪਾਂ ਦਿਨ ਮਨਾਉਂਦੇ, ਸੰਗਤ ਆ ਜਾਊਗੀ। ਉਹ ਇਸੇ ਤਰੀਕੇ ਨਾਲ ਹੁਣ ਭਗਤ ਰਵਿਦਾਸ ਜੀ ਦਾ ਜਾਂ ਹੋਰ ਭਗਤਾਂ ਦੇ ਦਿਨ ਜੇ ਮਨਾਉਂਦੇ ਹੋ ਤਾਂ ਉਹਨਾਂ ਨੂੰ ਜੇ ਚੋਰਾਂ ਵਾਂਗੂ ਲੋਕ ਕੇ ਮਨਾਉਂਦੇ ਹੋ, ਫਿਰ ਤਾਂ ਲਾਹਣਤ ਆ ਤੁਹਾਡੇ ਤੇ, ਜਿਹੜਾ ਤੁਸੀਂ ਇਹ ਕਰਦੇ ਵੀ ਹੋ ਤੇ ਕਰਨ ਦਾ ਕੋਈ ਅਰਥ ਵੀ ਨਹੀਂ ਰਹਿਣ ਦਿੱਤਾ ਜਾਂਦਾ। ਹੋਣਾ ਤਾਂ ਇਹ ਚਾਹੀਦਾ ਕਿ ਭਗਤ ਰਵਿਦਾਸ ਜੀ ਸਮੇਤ ਸਾਰੇ ਬਾਣੀਕਾਰਾਂ ਦੇ, ਜਿੰਨਿਆਂ ਦੀ ਬਾਣੀ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਮਾਣ ਦੇ ਦਿੱਤਾ, ਉਹਨਾਂ ਸਾਰਿਆਂ ਦੇ ਦਿਹਾੜੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਮਨਾਏ ਜਾਣ। ਪਹਿਲਾਂ ਤਾਂ ਜਦੋਂ ਵੀ ਦਿਨ ਆਵੇ ਸਾਰੇ ਇੰਟਰਨੈਸ਼ਨਲ ਲੈਵਲ ਤੇ ਉਹਦੇ ਬਾਰੇ ਚਰਚਾ ਛਿੜੀ ਜਾਵੇ ਕਿ ਇੰਨੀ ਤਰੀਕ ਨੂੰ ਫਲਾਣੇ ਦਾ ਦਿਹਾੜਾ ਹੈ, ਜਿਵੇਂ ਕੈਲੰਡਰ ਰਿਲੀਜ਼ ਹੁੰਦਾ ਨਾ ਉਵੇਂ ਰਿਲੀਜ਼ ਹੋਵੇ ਕੈਲੰਡਰ ਕਿ ਇੰਨੀ ਤਰੀਕ ਨੂੰ ਆਹ ਪ੍ਰੋਗਰਾਮ ਹੋਏ। ਫਿਰ ਜਿੱਦਣ ਉਹ ਪ੍ਰੋਗਰਾਮ ਹੋਵੇ ਉਦਣ ਜਿਹੜਾ ਅਕਾਲ ਤਖਤ ਸਾਹਿਬ ਦੇ
ਕੋਲ ਜਿੱਥੇ ਹੋਰ ਬਹੁਤ ਸਾਰੇ ਪਾਠ ਰੱਖੇ ਹੁੰਦੇ ਆ, ਉੱਥੇ ਪਾਠ ਦਾ ਭੋਗ ਪਾ ਕੇ ਫਿਰ ਅਕਾਲ ਤਖਤ ਸਾਹਿਬ ਤੇ ਇੱਕ ਸਮਾਗਮ ਛੋਟਾ ਹੋਵੇ, ਉਪਰੰਤ ਵੱਡਾ ਗੁਰਮਤਿ ਦੀਵਾਨ ਮੰਜੀ ਸਾਹਿਬ ਦੇ ਵਿੱਚ ਹੋਵੇ, ਜਿੱਥੇ ਢਾਡੀ ਰਾਗੀ ਕਥਾਕਾਰ ਪ੍ਰਚਾਰਕ ਬੇਸ਼ੱਕ 3 ਦਿਨ, ਮਤਲਬ ਇਹ ਹੋਵੇ, ਮੰਨ ਲਓ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਹੈ, ਤਾਂ ਸਾਰੇ ਰਵਿਦਾਸੀਆ ਭਾਈਚਾਰੇ ਨੂੰ ਚਾਅ ਚੜਿਆ ਪਿਆ ਹੋਵੇ ਕਿ ਆਪਣੇ ਪਿੰਡ ਵਾਲਾ ਜਿਹੜਾ ਆਪਣੇ ਗੁਰਦੁਆਰਾ, ਇੱਥੇ ਤਾਂ ਚਾਹੇ ਅੱਗੇ ਪਿੱਛੇ ਮਨਾ ਲਈਏ, ਪਰ ਆਪਾਂ ਦਿਨ ਦੇ ਦਿਨ ਅਕਾਲ ਤਖਤ ਸਾਹਿਬ ਤੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਜਿਹੜਾ ਮੰਜੀ ਸਾਹਿਬ ਪ੍ਰੋਗਰਾਮ ਹੋਣਾ, 3 ਦਿਨ ਉੱਥੇ ਰਹਿਣਾ, ਨਾਲੇ ਸੇਵਾ ਕਰਾਂਗੇ, ਨਾਲੇ ਉੱਥੋਂ ਗੁਰੂ ਦੀ ਬਾਣੀ ਦਾ, ਨਾਲੇ ਧਰਮ ਨਾਲ। ਜਦੋਂ ਉਹ ਇੱਥੇ ਆਉਣਗੇ, ਧਾਮੀ ਸਾਹਿਬ ਜੀ, ਗੜਗੱਜ ਸਾਹਿਬ ਜੀ, ਜਦੋਂ ਉਹ ਇੱਥੇ ਰਹਿਣਗੇ, ਉਹਨਾਂ ਦਾ ਸਿੱਖੀ ਨਾਲ ਜੁੜਨ ਨੂੰ ਜੀ ਕਰੂਗਾ, ਉਹਨਾਂ ਨੂੰ ਖਾਲਸਾ ਇਤਿਹਾਸ ਦਾ ਪਤਾ ਲੱਗੂਗਾ, ਉਹ ਆਪਦੇ ਆਪ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਨਾ ਕਰਨਗੇ। ਤੇ ਜਦੋਂ 2-3 ਵਾਰੀਆਂ ਤੋਂ ਬਾਅਦ ਤੁਸੀਂ ਦੇਖੋ, ਇਹ ਸਾਰੇ ਰਵਿਦਾਸੀਆ ਭਾਈਚਾਰੇ ਦੇ, ਦਲਿਤ ਭਾਈਚਾਰੇ ਦੇ ਲੋਕ ਸਿੱਖ ਸੱਜ ਜਾਣਗੇ। ਜਿੱਦਣ ਭਗਤ ਕਬੀਰ ਜੀ ਦਾ ਹੋਵੇ, ਉਦਣ ਕਬੀਰ ਜੀ ਦਾ ਇੱਦਾਂ ਮਨਾਓ, ਜਿੱਦਣ ਭਗਤ ਧੰਨਾ ਜੱਟ ਜੀ ਦਾ ਹੈ, ਉਦਣ ਭਗਤ ਧੰਨਾ ਜੀ ਦਾ ਮਨਾਓ। ਜਿੰਨਿਆਂ ਦੀ ਬਾਣੀ, ਭਗਤ ਰਾਮਾਨੰਦ ਜੀ, ਨਾਮਦੇਵ ਜੀ, ਜਿੰਨਿਆਂ ਦੀ ਬਾਣੀ ਦਰਜ ਵਾ, ਸਾਰਿਆਂ ਦੇ ਦਿਹਾੜੇ ਇੱਥੇ ਅਕਾਲ ਤਖਤ ਸਾਹਿਬ ਤੇ ਮਨਾਉਣੇ ਚਾਹੀਦੇ। ਭਗਤ ਸੈਣ ਜੀ ਜਾਂ ਹੋਰ ਜਿੰਨੇ, ਜਦੋਂ ਮਨਾਵਾਂਗੇ, ਉਹਨਾਂ ਦੀਆਂ ਬਰਾਦਰੀਆਂ ਨੂੰ ਤਾਂ ਚਾਅ ਚੜਿਆ ਪਿਆ ਹੋਊ ਨਾ ਵੀ ਅੱਜ ਸਾਡਾ ਵੀ ਅਕਾਲ ਤਖਤ ਸਾਹਿਬ ਤੇ ਸਾਡਾ ਵੀ ਸ਼੍ਰੋਮਣੀ ਕਮੇਟੀ 'ਚ ਕੋਈ ਮਾਣ। ਹੁਣ ਇਸ ਟਾਈਮ ਕੀ ਆ, ਉਹਨਾਂ ਨੂੰ ਆਪਾਂ ਲੱਗਣ ਲਾ ਦਿੰਦੇ ਆ ਕਿ ਥੋੜੀ ਕੋਈ ਗੱਲ ਆ। ਅੱਜ ਮੈਂ ਇੱਕ ਕੋਈ ਟੀਵੀ ਡਿਸਕਸ਼ਨ ਸੁਣ ਰਿਹਾ ਸੀ, ਰਾਜਨੀਤਿਕ ਡਿਸਕਸ਼ਨ। ਆਪਾਂ ਕੌਮੀ ਦਰਦ ਰੱਖਣ ਵਾਲੇ ਬੰਦੇ ਆ, ਆਪਾਂ ਉਵੇਂ ਦੀਆਂ ਗੱਲਾਂ ਭਾਵੇਂ ਨਹੀਂ ਕਰਦੇ ਕਦੇ, ਪਰ ਉੱਥੇ ਇਹ ਗੱਲ ਸੁਣ ਕੇ ਮਨ ਨੂੰ ਲੱਗਿਆ ਕਿ ਇਹ ਸੰਗਤ ਨਾਲ ਗੱਲ ਸਾਂਝੀ ਕਰਨੀ ਬਣਦੀ ਹੈ। ਉੱਥੇ ਇਹ ਗੱਲ ਚਰਚਾ ਕੀਤੀ ਜਾ ਰਹੀ ਸੀ ਕਿ ਬੀਜੇਪੀ RSS ਵਾਲੇ ਪਿਛਲੇ ਕੁਝ ਸਾਲਾਂ ਤੋਂ ਦਲਿਤ ਭਾਈਚਾਰੇ ਨੂੰ ਇਹ ਮੱਤ ਦੇ ਰਹੇ ਨੇ ਕਿ ਤੁਹਾਡੇ ਨਾਲ ਜੱਟ ਸਿੱਖ ਬਹੁਤ ਮਾੜੀ ਕਰ ਰਹੇ ਨੇ, ਉਕਸਾ ਰਹੇ ਨੇ ਉਹਨਾਂ ਨੂੰ, ਦਲਿਤ ਭਾਈਚਾਰੇ ਨੂੰ, ਕਿ ਤੁਸੀਂ। ਤੇ ਇਸੇ ਦਾ ਨਤੀਜਾ ਨਿਕਲਿਆ ਕਿ ਜਦੋਂ ਕਿਸਾਨ ਸੰਘਰਸ਼ ਤੋਂ ਬਾਅਦ ਵੋਟਾਂ ਆਈਆਂ, ਥਾਂ ਦੇ ਉੱਤੇ ਦਲਿਤ ਭਾਈਚਾਰੇ ਵਾਲੇ ਬੀਜੇਪੀ ਦਾ ਝੰਡਾ ਚੱਕੀ ਫਿਰਦੇ ਸੀ। ਹੌਲੀ ਹੌਲੀ ਇਹ ਚੀਜ਼ ਵੱਧ ਰਹੀ ਆ, ਤੇ ਅੱਜ ਉਹਨਾਂ ਨੇ ਪਦਮ ਸ਼੍ਰੀ ਦੇ ਕੇ ਡੇਰੇ ਬੱਲਾਂ ਗੇੜੇ ਮਾਰ ਕੇ ਕੁਛ ਹੱਦ ਤੱਕ ਉਹਨਾਂ ਨੂੰ ਲੱਗਦਾ ਵੀ ਅਸੀਂ ਮਾਮਲਾ ਹੱਲ ਕਰਨ ਵੱਲ ਵੱਧ ਰਹੇ ਹਾਂ। ਭਾਈ, ਇਹ ਜਿਹੜਾ ਪੰਜਾਬ ਦਾ ਦਲਿਤ ਆ, ਇਹ ਸਿੱਖੀ ਵੱਲ ਕਿਉਂ ਨਹੀਂ ਆ ਰਿਹਾ? ਜੇਕਰ ਇੱਥੇ ਬੀਬੀ ਜਗੀਰ ਕੌਰ ਦੁਆਬੇ ਦੀ ਹੈ, ਪ੍ਰਧਾਨ ਰਹੀ ਹੈ ਸ਼੍ਰੋਮਣੀ ਕਮੇਟੀ ਦੀ, ਤੇ ਧਾਮੀ ਸਾਹਿਬ ਦੁਆਬੇ ਦੇ ਆ, ਦੁਆਬੇ ਦੇ ਇੱਕ ਸਿਰੇ ਤੇ ਜਿਹੜਾ ਸਤਲੁਜ ਅਤੇ ਬਿਆਸ ਦਾ ਵਿਚਾਲੜਾ ਦੁਆਬਾ, ਬਿਲਕੁਲ ਇੱਕ ਸਿਰੇ ਦੇ ਉੱਤੇ 10ਵੇਂ ਪਾਤਸ਼ਾਹ ਦਾ ਸਥਾਨ ਆ, ਆਨੰਦਪੁਰ ਸਾਹਿਬ, ਜਿੱਥੇ ਖਾਲਸਾ ਸਾਜਿਆ, ਜਿੱਥੇ ਜਾਤ ਪਾਤ ਰਹਿਤ ਖਾਲਸਾ ਸਾਜਿਆ। ਇੱਕ ਸਿਰੇ ਤੇ ਸੁਲਤਾਨਪੁਰ ਲੋਧੀ ਆ, ਜਿੱਥੇ ਗੁਰੂ ਨਾਨਕ ਪਾਤਸ਼ਾਹ ਪਹਿਲੀ ਪਾਤਸ਼ਾਹੀ, ਜਿੱਥੋਂ ਬੇਈ ਨਦੀ ਦੇ ਵਿੱਚੋਂ ਸਿੱਖ ਧਰਮ ਦਾ ਆਗਾਜ਼ ਵਾਲਾ ਸਾਰਾ ਉਹ ਦੌਰ ਆਪਣੇ ਸਾਹਮਣੇ ਹੈ। ਹੁਣ ਤੁਸੀਂ ਸੋਚੋ ਵੀ ਇਸ ਖਿੱਤੇ ਦੇ ਵਿੱਚ ਵਸਦੇ ਲੋਕਾਂ ਨੂੰ ਅਸੀਂ ਸਿੱਖ ਕਿਉਂ ਨਹੀਂ ਸਜਾ ਸਕੇ? ਸ਼੍ਰੋਮਣੀ ਕਮੇਟੀ ਸਾਡੀ ਉਹ ਸੰਸਥਾ ਜਿਹਦਾ ਇਹ ਕੰਮ ਆ, ਹਜ਼ਾਰਾਂ ਰਾਗੀ ਢਾਡੀ ਕਥਾਕਾਰ ਪ੍ਰਚਾਰਕ ਆਪਾਂ ਸਾਰੇ ਜਣੇ ਫੇਲ ਆ, ਤੇ ਬੀਜੇਪੀ RSS ਨੇ ਲਿਆ ਕੇ ਝੰਡਾ ਗੱਡਤਾ। ਜਿਹੜਾ ਇਸ ਇਲਾਕੇ ਦਾ ਦਲਿਤ ਗੁਰੂ ਰਵਿਦਾਸ ਕਹਿ ਕੇ, ਰਵਿਦਾਸ ਮੰਦਿਰ ਬਣਾ ਕੇ, ਮੂਰਤੀਆਂ ਰੱਖ ਕੇ ਬ੍ਰਾਹਮਣਵਾਦ ਵਾਲਾ ਰਾਹ ਫੜਨ ਤੁਰ ਪਿਆ, ਇਹਦੀ ਜ਼ਿੰਮੇਵਾਰੀ ਸਾਡੀ ਕੌਮ ਦੀਆਂ ਇਹਨਾਂ ਜਥੇਬੰਦੀਆਂ ਸਿਰਵਾ, ਜਿਹੜੀਆਂ ਸਾਡੀਆਂ ਸਰਮੌਰ ਸੰਸਥਾਵਾਂ ਤੇ ਬੈਠੇ ਲੋਕ ਆ, ਇਹਨਾਂ ਸਿਰਵਾ। ਮੰਨ ਲਈ ਗੱਲ ਕਿ ਪਹਿਲਿਆਂ ਨੇ ਕਰਤੂਤ ਕੀਤੀ ਆ, ਪਰ ਹੁਣ ਕੀ ਹੋਇਆ? ਇਸ ਵਾਰ ਹੀ ਸੋਚ ਲਓ ਕਿ ਭਗਤ ਰਵਿਦਾਸ ਜੀ ਦਾ ਦਿਹਾੜਾ। ਪਰ ਇੱਕ ਗੱਲ ਚੇਤੇ ਰੱਖੋ, ਤੁਹਾਡੀ ਕਮਜ਼ੋਰੀ ਕਰਕੇ ਗੱਲ ਇੱਥੇ ਆ ਗਈ ਕਿ ਅਗਲੇ ਥਾਂ ਤੇ ਲੋਕਾਂ ਨੂੰ ਘੇਰ ਰਹੇ ਨੇ ਕਿ ਗੁਰੂ ਰਵਿਦਾਸ ਕਿਉਂ ਨਹੀਂ ਕਹਿੰਦੇ। ਗਾਲਾਂ ਕੱਢੀਆਂ ਜਾ ਰਹੀਆਂ, ਗੰਦ ਬਕਿਆ ਜਾ ਰਿਹਾ, ਪਰ ਅਕਾਲ ਤਖਤ ਨੂੰ ਅਸੀਂ ਕਿੰਨੇ ਦਿਨ ਤੋਂ ਕਲਪ ਕੇ ਮਰ ਗਏ, ਕੋਈ ਸੁਣਦਾ ਹੀ ਨਹੀਂ। ਬਹੁਤ ਕੰਮ ਖਰਾਬ ਹੋ ਰਿਹਾ। ਖੈਰ, ਅੱਜ ਇਹ ਗੱਲ ਟਿਕਾ ਕੇ ਹਰਜਿੰਦਰ ਸਿੰਘ ਲਾਲ ਨੇ ਲਿਖੀ ਆ ਕਿ ਇਹ ਰਾਜਨੀਤਿਕ ਮਸਲਾ ਨਹੀਂ ਹੈਗਾ ਕੱਲਾ ਜਿਹੜਾ ਡੇਰੇ ਬੱਲਾਂ ਨੂੰ ਆ ਰਿਹਾ ਮੋਦੀ ਸਾਹਿਬ, ਇਹਦੇ ਪਿੱਛੇ ਹਿੰਦੂ ਰਾਸ਼ਟਰ ਦੀ ਪ੍ਰਾਪਤੀ ਵਾਲਾ ਵੀ ਪ੍ਰੋਗਰਾਮ ਆ, ਕਿਉਂਕਿ ਪ੍ਰਧਾਨ ਮੰਤਰੀ ਮੋਦੀ ਆਪਦੇ ਆਪ ਨੂੰ RSS ਦਾ ਪ੍ਰਚਾਰਕ ਦੱਸਦੇ ਆ। ਜਦੋਂ ਉਹ ਬਤੌਰ ਪ੍ਰਧਾਨ ਮੰਤਰੀ ਰਵਿਦਾਸੀਆ ਭਾਈਚਾਰੇ ਨੂੰ ਟਾਰਗੇਟ ਕਰਨ ਦੀ ਨਜ਼ਰ ਨਾਲ ਇੱਥੇ ਆ ਰਹੇ ਨੇ, ਤਾਂ ਇਹਦਾ ਨਤੀਜਾ ਕੀ ਨਿਕਲੂਗਾ? ਵਾਰਾਣਸੀ, ਜਿੱਥੇ ਭਗਤ ਰਵਿਦਾਸ ਜੀ ਦੀ ਜਨਮ ਭੂਮੀ ਆ, ਉਹ ਮੋਦੀ ਦੇ ਇਲਾਕੇ ਚ ਆਉਂਦੀ ਆ, ਜਿੱਥੇ ਉਹ ਚੋਣ ਲੜਦੇ ਆ। ਤੋ ਪੰਜਾਬ ਤੇ ਉੱਤਰ ਪ੍ਰਦੇਸ਼ ਦੋਵਾਂ ਥਾਵਾਂ ਦੇ ਰਵਿਦਾਸੀਆ ਭਾਈਚਾਰੇ ਨੂੰ ਭਾਜਪਾ, ਜਾਣੀ ਕਿ ਭਾਗਵਾ ਬ੍ਰਿਗੇਡ, ਆਪਦੇ ਵੱਲ ਜੋੜਨ ਵੱਲ ਵੱਧ ਰਿਹਾ। ਤੇ ਇਸ ਤਰੀਕੇ ਨਾਲ ਹੋਰ ਧਾਰਮਿਕ ਡੇਰਿਆਂ ਵੱਲ ਵੀ ਉਹਨਾਂ ਦੇ ਕਦਮ ਆਪਾਂ ਨਿਤ ਗੱਲ ਕਰਦੇ ਆਂ
ਪਰ ਕੀ ਸਾਡੀ ਕੌਮ ਨੂੰ ਇਹ ਸਮਝ ਨਹੀਂ ਲੱਗ ਰਹੀ? ਸਾਡੀ ਕੌਮ ਦੀਆਂ ਸੰਸਥਾਵਾਂ ਤੇ ਜਿਹੜੇ ਬੈਠੇ ਆ ਕਾਬਜ ਹੋਏ, ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਹੈਗੀ ਕਿ ਕਿਤੇ ਜਿਹੜੇ ਆ ਕਾਂਗਰਸ ਵਾਲੇ ਪੱਟ ਕੇ ਇਹਨਾਂ ਨੂੰ ਲੈ ਕੇ ਜਾਣ ਨੂੰ ਫਿਰਦੇ ਆ, ਕਦੇ ਭਗਵਾ ਬ੍ਰਿਗੇਡ ਤੇ ਕਦੇ ਆਮ ਆਦਮੀ ਪਾਰਟੀ ਵਾਲੇ। ਇਹ ਤਾਂ ਸਾਡੇ ਨੇ, ਰਵਿਦਾਸੀਆ ਸਿੱਖ ਤਾਂ ਸਾਡੇ ਨੇ। ਜੇਕਰ ਬਾਕੀ ਰਵਿਦਾਸੀਆਂ ਦੀ ਤੁਹਾਨੂੰ ਕੋਈ ਚਿੰਤਾ ਨਹੀਂ ਹੈਗੀ, ਜਿਹੜੇ ਰਵਿਦਾਸੀਆ ਸਿੱਖ ਨੇ ਉਹਨਾਂ ਦਾ ਹੀ ਸੋਚ ਲਓ। ਪਰ ਬਹੁਤ ਹੀ ਸ਼ਰਮਨਾਕ ਗੱਲ ਹੈ ਕਿ ਦਲਿਤ ਵਰਗ ਨੂੰ ਟਾਰਗੇਟ ਕਰਕੇ ਜੇ ਕੋਈ ਸਿੱਖੀ ਤੋਂ ਜਾਂ ਪੰਜਾਬ ਤੋਂ ਤੋੜਨ ਵਾਲੀਆਂ ਸਾਜ਼ਿਸ਼ਾਂ ਰਚ ਰਿਹਾ, ਤਾਂ ਉਹਨਾਂ ਨੂੰ ਪੰਥ ਨਾਲ, ਜੇ ਪੰਜਾਬ ਨਾਲ ਜੋੜਨ ਵਾਲੀ ਜਿਹੜੀ ਗੱਲ ਕਰਨੀ ਸੀ, ਉਹ ਤੈਰ ਕਿਤੇ ਪਹਾੜੀ ਨਹੀਂ ਥਿਆਉਂਦੀ। ਇਸ ਕਰਤੂਤ ਦੀ ਜ਼ਿੰਮੇਵਾਰ ਬਾਦਲ ਪਰਿਵਾਰ ਤੋਂ ਬਗੈਰ ਹੋਰ ਕੋਈ ਨਹੀਂ, ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਸੇ ਪਾਸੇ ਖੜਨ ਜੋਗੀ ਛੱਡਿਆ ਹੀ ਨਹੀਂ। ਖੈਰ, ਇਹ ਮਸਲਾ ਅਗਲੇ ਦਿਨਾਂ 'ਚ ਅੱਗੇ ਵਧੇਗਾ, ਇਹ ਰੁਕਣ ਵਾਲਾ ਮਸਲਾ ਨਹੀਂ ਹੈ। ਇਹ ਗੱਲ ਆਪਣੀ ਥਾਂ ਤੇ ਹੈ ਕਿ ਇਹਦੇ ਬਾਰੇ ਗੱਲ ਕਿੰਨੀ ਕੁ ਕੀਤੀ ਜਾਵੇ, ਕਿੰਨੀ ਕੁ ਨਾ ਕੀਤੀ ਜਾਵੇ। ਹੁਣ ਆਪਾਂ ਪਿਛਲੇ ਦਿਨੀ ਜਿਹੜੀ ਮੀਟਿੰਗ ਹੋਈ ਆ ਪੰਜਾਬ ਤੇ ਹਰਿਆਣੇ ਦੇ ਮੁੱਖ ਮੰਤਰੀਆਂ ਦੀ, ਜਿਹਦੇ 'ਚ ਭਗਵੰਤ ਮਾਨ ਨੇ ਇਉਂ ਜਚਾਇਆ ਕਿ ਗੱਲ ਤਾਂ ਕੋਈ ਐਡੀ ਹੈ ਨਹੀਂ, ਇਹ ਤਾਂ ਐਵੇਂ ਪਹਿਲਾਂ ਵਾਲਿਆਂ ਨੇ ਕਮਲ ਪਾਇਆ ਹੋਇਆ। ਇਹ ਬਿਲਕੁਲ ਉਹੀ ਹਿਸਾਬ ਕਿਤਾਬ ਜਿਹਾ ਲੱਗਦਾ ਭਗਵੰਤ ਮਾਨ ਦਾ ਜਿਵੇਂ ਲੌਂਗੋਵਾਲ ਨੇ ਕਮਲ ਕੁੱਟਿਆ ਸੀ। ਲੱਗਦਾ ਇਹੀ ਆ ਵੀ ਲੌਂਗੋਵਾਲ ਵਾਂਗੂ ਇਹ ਵੀ ਪਾਣੀਆਂ ਦੇ ਮਸਲੇ ਤੇ ਕੋਈ ਛੱਤਰ ਖਾਣ ਵਾਲੀ ਗੱਲ ਹੀ ਕਰੂਗਾ। ਨਾ ਅਕਲ ਆ ਨਾ ਸ਼ਕਲ ਆ। ਜੇ ਮੁੱਦੇ ਦੀ ਸਮਝ ਨਹੀਂ ਹੈਗੀ ਤਾਂ ਚੁੱਪ ਕਰ ਰਹਿੰਦਾ। ਪਰ ਹੁਣ ਕਹਿੰਦਾ ਜੀ ਜਿਹੜੇ ਦੋਨਾਂ ਹਰਿਆਣੇ ਤੇ ਪੰਜਾਬ ਦੇ ਹੈਗੇ ਅਫਸਰਸ਼ਾਹੀ, ਬਿਊਰੋਕ੍ਰੇਸੀ, ਉਹਨਾਂ ਦੀਆਂ ਮੀਟਿੰਗਾਂ ਹੋਇਆ ਕਰਨਗੀਆਂ, ਉਹ ਇਸ ਮਸਲੇ ਦਾ ਹੱਲ ਕਰਨਗੇ। ਹਰਿਆਣੇ ਦੀ ਅਫਸਰਸ਼ਾਹੀ ਮੁਕੰਮਲ ਤੌਰ ਤੇ ਹਰਿਆਣੇ ਦੇ ਹਿੱਤਾਂ ਨਾਲ ਜਾਂ ਭਾਰਤ ਦੇ ਹਿੱਤਾਂ ਨਾਲ ਖੜੂਗੀ, ਇਹਦੀ ਗਰੰਟੀ ਹੈ। ਜਿਹੜੇ ਸਿੱਖਾਂ ਨੂੰ ਜਾਂ ਜਿਹੜੇ ਪੰਜਾਬੀਆਂ ਨੂੰ ਜਾਂ ਜਿਹੜੇ ਲੋਕਾਂ ਨੂੰ ਇਹ ਵਹਿਮ ਆ ਕਿ ਪੰਜਾਬ ਦੀ ਅਫਸਰਸ਼ਾਹੀ ਪੰਜਾਬ ਦੇ ਹਿੱਤਾਂ ਨਾਲ ਖੜੂਗੀ, ਉਹਨਾਂ ਨੂੰ ਆਪਦਾ ਸਿਰ ਕੰਧ 'ਚ ਮਾਰਨਾ ਚਾਹੀਦਾ। ਪਿਛਲੇ 70-80 ਸਾਲ ਤੋਂ ਪੰਥ ਅਤੇ ਪੰਜਾਬ ਦੀ ਜੋ ਦੁਰਗਤੀ ਆ, ਉਹ ਇਹਨਾਂ ਪੰਜਾਬ ਦੇ ਅਫਸਰਾਂ ਕਰਕੇ ਹੀ ਆ, ਜਿਹੜੇ ਭਾਰਤ ਮਾਤਾ ਕੀ ਜੈ ਕਹਿ ਕੇ ਪੰਜਾਬ ਦੇ ਹਿੱਤਾਂ ਦੇ ਉਲਟ ਕੰਮ ਕਰਾਉਣ ਨੂੰ ਤਿਆਰ ਹੁੰਦੇ ਆ। ਕਿਹੜਾ ਅਫਸਰ ਆ ਜਿਹੜਾ ਪੰਜਾਬ ਦੇ ਲਈ ਲੜਿਆ ਮਰਿਆ ਹੋਵੇ? ਕਿਹੜਾ ਅਫਸਰ ਆ ਜਿਹਨੇ ਪੰਜਾਬ ਦੇ ਲਈ ਕੁਰਬਾਨੀ ਕਰਤੀ ਹੋਵੇ ਕਿ ਮੈਂ ਤਾਂ ਫਿਰ ਆਹ ਗੱਲ ਨੰਗੀ ਕਰਦਾ? ਹੋਣਗੇ ਬਿਰਲੇ ਵਾਂਝੇ। ਪਰ ਸਮੂਹਕ ਤੌਰ ਤੇ 99% ਪੰਜਾਬ ਦੀ ਅਫਸਰਸ਼ਾਹੀ ਨੇ ਪੰਜਾਬ ਦੇ ਹਿੱਤਾਂ ਦੇ ਉਲਟ ਭੁਗਤਣਾ, ਕਿਉਂਕਿ ਉਹਨਾਂ ਨੂੰ ਇਹ ਹੁੰਦਾ ਵੀ ਮੇਰੀ ਘਰ ਵਾਲੀ ਨੂੰ ਉੱਥੇ ਲਾ ਦਿਓ, ਮੇਰੇ ਮੁੰਡੇ ਨੂੰ ਉੱਥੇ ਲਾ ਦਿਓ, ਮੇਰੇ ਭੂਆ ਦੇ ਮੁੰਡੇ ਨੂੰ ਜੱਜ ਲਾ ਦਿਓ, ਤੇ ਵਿਕ ਜਾਂਦੇ ਆ ਜੀ। ਐਵੇਂ ਨਾ ਸਮਝਿਓ ਵੀ ਇਹ ਅਫਸਰਸ਼ਾਹੀ ਬੜੀ ਖਣੀ ਸਮਰਪਿਤ ਆ। ਸੋ ਪੰਜਾਬ ਨੂੰ ਲੁੱਟੇ ਜਾਣ ਦਾ ਇੱਕ ਪ੍ਰੋਜੈਕਟ ਆਮ ਆਦਮੀ ਪਾਰਟੀ ਦੇ ਰਾਹੀਂ ਅੱਗੇ ਵਧ ਰਿਹਾ, ਔਰ ਇਹਦੇ ਉੱਤੇ SYL ਦੇ ਮਸਲੇ ਉੱਤੇ ਜਿਹੜਾ ਬੇਵਕੂਫ ਬਣਾਉਣ ਦੇ ਲਈ ਇਹ ਜੱਕੜ ਜੇ ਮਾਰ ਰਿਹਾ ਭਗਵੰਤ ਮਾਨ, ਇਹਦੇ ਉੱਤੇ ਬਾਜ਼ ਵਾਲੀ ਨਜ਼ਰ ਰੱਖਣ ਦੀ ਲੋੜ ਹੈ। ਇਸ ਗੱਲ ਨੂੰ ਐਵੇਂ ਨਾ ਸਮਝਿਓ, ਜਦੋਂ ਕਲਾਊਨ ਜੋਕਰਾਂ ਵਰਗੇ ਬੰਦਿਆਂ ਦੇ ਹੱਥ 'ਚ ਸੱਤਾ ਆ ਜੇ ਨਾ, ਉਦੋਂ ਨਤੀਜੇ ਬੜੇ ਖਤਰਨਾਕ ਨਿਕਲਦੇ ਹੁੰਦੇ ਨੇ। ਇਸ ਮਸਲੇ ਉੱਤੇ ਸਾਡੀ ਸਾਰੀ ਕੌਮ ਨੂੰ ਹਰ ਵਕਤ ਹਰ ਵੇਲੇ ਅੱਖਾਂ ਖੋਲ ਕੇ ਰੱਖਣ ਦੀ ਲੋੜ ਹੈ। ਖੈਰ, ਇੱਕ ਹੋਰ ਮਸਲਾ ਚੱਲ ਰਿਹਾ, ਉਹ ਹੈਗਾ ਬਈ ਸਿੱਖਾਂ ਨੂੰ ਗੁਰਬਾਣੀ ਅਤੇ ਇਤਿਹਾਸ ਤੋਂ, ਉਹਨਾਂ ਦੇ ਫਲਸਫੇ ਤੋਂ ਤੋੜ ਕੇ ਕੁਝ ਹੋਰ ਬਣਾਇਆ ਜਾਵੇ। ਮੋਟੀ ਜੀ ਗੱਲ ਇਹ ਹੈ, ਜਾਂ ਤਾਂ ਕੋਈ ਬੰਦਾ ਸਿੱਖ ਹੁੰਦਾ ਤੇ ਜਾਂ ਉਹ ਸਿੱਖ ਨਹੀਂ ਹੁੰਦਾ। ਇਹ ਨਹੀਂ ਹੋ ਸਕਦਾ ਵੀ ਕੋਈ ਬੰਦਾ ਸਿੱਖੀ ਦੇ ਦੁਸ਼ਮਣ ਵਾਲੀ ਹਰ ਹਰਕਤ ਕਰੇ ਪਰ ਕਹਾਵੇ ਆਪਦੇ ਆਪ ਨੂੰ ਸਿੱਖ। ਉਹ ਬੰਦਾ ਜਿਹੜਾ ਸਿੱਖ ਫਲਸਫੇ ਤੇ ਸਿੱਖ ਇਤਿਹਾਸ ਦਾ ਇੱਕ ਨਿੱਕਾ ਜਿਹਾ ਹਿੱਸਾ ਵੀ ਨਹੀਂ ਜਾਣਦਾ, ਉਹਨੂੰ ਕਹਿਣਾ ਕਿ ਜੀ ਇਹ ਸਿੱਖ ਆ, ਇਹ ਕਿਹੋ ਜਿਹੀ ਗੜਬੜ ਹੈ। ਇਸ ਤਰੀਕੇ ਦਾ ਹਿਸਾਬ ਕਿਤਾਬ ਜਿਹੜਾ ਹੈਗਾ, ਉਹਨਾਂ ਨੇ ਪਹਿਲੇ ਦਿਨ ਤੋਂ ਹੀ ਸੋਚਿਆ ਹੋਇਆ। ਜਿਸ ਦਿਨ ਤੋਂ ਬਾਬੇ ਨਾਨਕ ਦੇ ਜਨੇਊ ਤੋਂ ਇਹਨਾਂ ਨੂੰ ਹੋਇਆ ਕਿ ਉਹਨੇ ਇਨਕਾਰ ਕਰਤੀ ਹੈ, ਉਸ ਦਿਨ ਤੋਂ ਸਿੱਖੀ ਨੂੰ ਦੁਸ਼ਮਣ ਮੰਨਣ ਵਾਲੀਆਂ ਧਿਰਾਂ ਨੇ ਤਰੀਕੇ ਬਦਲੇ, ਸਾਧਨ ਬਦਲੇ। ਅੱਜ AI ਰਾਹੀਂ, ਪਹਿਲਾਂ ਤਾਂ ਕਿਤਾਬਾਂ ਹਜ਼ਾਰਾਂ ਹੀ ਇਹੋ ਜਿਹੀਆਂ ਲੰਡਰ ਕਿਤਾਬਾਂ ਤੁਰੀਆਂ ਫਿਰਦੀਆਂ ਨੇ, ਹਜ਼ਾਰਾਂ ਹੀ ਗੁਣੀ ਗਿਆਨੀ ਮਹਾਨ ਮਹਾਪੁਰਸ਼ ਕਹਾਉਣ ਵਾਲਿਆਂ ਦੇ ਬਖਿਆਨ ਤੁਰੇ ਫਿਰਦੇ ਨੇ, ਜਿਹੜੇ ਸਿੱਖੀ ਨੂੰ ਸਨਾਤਨੀ ਰੰਗ ਚਾੜਦੇ। ਪਹਿਲਾਂ ਤਾਂ ਉਹਨਾਂ ਰਾਹੀਂ ਸਿੱਖੀ ਦਾ ਬਾਹਮਣੀਕਰਨ ਕੀਤਾ ਗਿਆ। ਤੁਸੀਂ ਸੋਚ ਕੇ ਦੇਖੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਭਾਗ ਤੋਂ ਬਾਅਦ ਵਿੱਚ ਸਾਡੀ ਕੌਮ ਦੇ ਵਿੱਚ ਇਹ ਬਿਮਾਰੀ ਕਿਉਂ ਵਧੀ ਕਿ ਸਾਡੇ ਹੀ ਘਰਾਂ 'ਚ, ਸਿੱਖਾਂ ਦੇ ਘਰਾਂ 'ਚ ਜੰਮੇ ਹੋਏ ਬੱਚੇ ਆਪਦੇ ਧਰਮ ਬਾਰੇ, ਧਰਮ ਦੇ ਸਿਧਾਂਤਾਂ ਬਾਰੇ, ਧਰਮ ਅਸਥਾਨਾਂ ਬਾਰੇ
ਪੁੱਠੀਆਂ ਸਿੱਧੀਆਂ ਗੱਲਾਂ ਖੁਦ ਕਰਦੇ। ਕਦੇ ਹਿੰਦੂ ਸੁਣਿਆ ਆਪਦੇ ਧਰਮ ਦੇ ਖਿਲਾਫ ਉਹੋ ਜਿਹੀਆਂ ਗੱਲਾਂ ਕਰਦਾ? ਕਦੇ ਮੁਸਲਮਾਨ ਸੁਣਿਆ ਮੱਕੇ ਮਦੀਨੇ ਜਾਂ ਆਪਦੇ ਧਰਮ ਦੇ ਖਿਲਾਫ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ? ਸਾਡੀ ਕੌਮ ਦੇ ਵਿੱਚ ਇਹ ਬਿਮਾਰੀ ਦਿਨੋਂ ਦਿਨ ਵੱਧ ਰਹੀ ਹੈ। ਆਪਾਂ ਕਿਸੇ ਨੂੰ ਕਾਮਰੇਡ ਕਹਿ ਕੇ, ਕਿਸੇ ਨੂੰ ਨਾਸਤਕ ਕਹਿ ਕੇ, ਕਿਸੇ ਨੂੰ ਕੇਸਾਧਾਰੀ ਹਿੰਦੂ ਕਹਿ ਕੇ ਆਪਾਂ ਜੋ ਮਰਜ਼ੀ ਸਮਝੀ ਜਾਈਏ, ਪਰ ਨੁਕਸਾਨ ਤਾਂ ਸਾਡਾ ਹੋ ਰਿਹਾ। ਸਾਡੀ ਕੌਮ ਦਾ ਖਰਬੂਜੇ ਦੀਆਂ ਫਾੜੀਆਂ, ਖਰਬੂਜਾ ਨਹੀਂ ਰਿਹਾ, ਉਹ ਸੰਤਰੇ ਦੀਆਂ ਫਾੜੀਆਂ ਵਾਂਗੂ ਸਾਤੋਂ ਟੁੱਟ ਕੇ ਜਾ ਰਿਹਾ। ਸਾਡੀ ਆਬਾਦੀ ਗਿਣਤੀ ਪਹਿਲਾਂ ਹੀ ਘੱਟ ਆ, ਉਹਨੂੰ ਅਸੀਂ ਹੋਰ ਇਸ ਤਰੀਕੇ ਨਾਲ ਘਟਾ ਰਹੇ ਹਾਂ। ਇਸ ਸਾਰੀ ਗੱਲ ਦੇ ਪਿੱਛੇ ਉਹ ਦੁਸ਼ਮਣ ਧਿਰ ਜਿਹੜੀ ਸਿੱਖਾਂ ਨੂੰ ਅੰਦਰੋਂ ਅੰਦਰੀ ਸਿੱਖੀ ਤੋਂ ਬਾਗੀ ਕਰਕੇ ਸਿੱਖੀ ਤੋਂ ਤੋੜਦੀ ਆ, ਉਹਨੇ ਹੁਣ AI ਆਰਟੀਫਿਸ਼ਲ ਇੰਟੈਲੀਜੈਂਸ ਇਹਦੇ ਬਾਰੇ ਸਿੱਖਾਂ ਦੀ ਇੱਕ ਬਹੁਤ ਵੱਡੀ ਧਿਰ ਯੂਨਾਈਟਿਡ ਸਿੱਖਸ UK ਦੇ ਕਮਿਊਨੀਕੇਸ਼ਨ ਅਤੇ ਐਡਵੋਕੇਸੀ ਡਾਇਰੈਕਟਰ ਹਰਮੀਤ ਸ਼ਾਹ ਸਿੰਘ ਨੇ ਬਰਤਾਨੀਆ ਤੋਂ AI ਖੋਜਕਰਤਾ ਅਤੇ ਸਿੱਖਿਅਕ ਡਾਕਟਰ ਸਰਬਜੋਤ ਨੇ, ਇਹਨਾਂ ਨੇ ਜਥੇਦਾਰ ਗੜਗੱਜ ਨੂੰ ਇੱਕ ਪੂਰਾ ਸਾਰਾ ਉਹ ਦਿੱਤਾ ਹੈਗਾ ਬਈ ਇਹ ਸਿੱਖੀ ਨੂੰ ਮਿਟਾਉਣ ਵਾਲਾ ਇੱਕ ਪ੍ਰੋਜੈਕਟ ਵਾ, ਜਿਹਦੇ ਵਿੱਚ ਸੋਸ਼ਲ ਮੀਡੀਆ ਤੇ ਜਦੋਂ AI ਦੇ ਰਾਹੀਂ ਆ ਰਿਹਾ ਉਹ ਚ ਗੁਰਬਾਣੀ ਗਲਤ ਤੇ ਇਹ ਤੋਂ ਇਲਾਵਾ ਇਤਿਹਾਸ ਗਲਤ ਤੇ ਪੇਸ਼ਕਾਰੀ ਗਲਤ ਬਹੁਤ ਵੱਡੀ ਗਿਣਤੀ ਵਿੱਚ AI ਰਾਹੀਂ ਕੀਤਾ ਜਾ ਰਿਹਾ ਹੈ। ਹਜ਼ਾਰਾਂ ਹੀ ਇਹੋ ਜਿਹੀਆਂ ਜੀ ਫੋਟੋਆਂ ਪੇਂਟਿੰਗਾਂ ਤੁਰੀਆਂ ਫਿਰਦੀਆਂ। ਇੱਕ ਮਤਲਬ ਗੱਲ ਕਰਨ ਲੱਗਿਆ ਵੀ ਸ਼ਰਮ ਆਉਂਦੀ ਆ ਬਈ ਕੀ ਕਹੀਏ ਤੇ ਕੀ ਨਾ ਕਹੀਏ। ਪਿਛਲੇ ਦਿਨੀ ਬਾਬੇ ਦਾ ਵਿਆਹ, ਮਤਲਬ 10ਵੇਂ ਪਾਤਸ਼ਾਹ ਦੇ ਵਿਆਹ ਬਾਰੇ ਇੱਕ ਦਿਨ ਮਨਾਇਆ ਗਿਆ, ਉਤੋਂ ਇੱਕ ਪੇਂਟਿੰਗ ਬਣਾ ਕੇ ਛੱਡਤੀ ਜਿਹੜੀ ਸਾਰੇ ਸਾਡੇ ਭੋਲੇ ਪੰਛੀਆਂ ਨੇ ਅੱਗੇ ਦੀ ਅੱਗੇ ਸ਼ੇਅਰ ਕੀਤੀ। 10ਵੇਂ ਪਾਤਸ਼ਾਹ ਅਤੇ ਉਹਨਾਂ ਦੀ ਸਿੰਘਣੀ ਦੇ ਆਨੰਦ ਕਾਰਜਾਂ ਦੀ ਪੇਂਟਿੰਗ ਬਣਾਈ। ਹੁਣ ਇਤਿਹਾਸਕਾਰ ਜਾਂ ਸਾਡੇ ਸਾਰੇ ਭਰਾਵਾਂ ਨੂੰ ਪਤਾ ਕਿ ਆ ਜਿਹੜਾ ਗੁਰੂ ਸਾਹਿਬਾਨ ਨੂੰ ਮੁੱਖ ਰੱਖ ਕੇ ਆਨੰਦ ਕਾਰਜਾਂ ਦੀ ਪ੍ਰਪਾਰਟੀ ਆ, ਪਰੰਪਰਾ ਆ, ਰਵਾਇਤ ਆ, ਇਹ ਕਿਵੇਂ ਚੱਲੀ ਤੇ ਕਿਹੜੇ ਸਾਲਾਂ 'ਚ ਚੱਲੀ। ਪਰ ਜਿਹੜਾ 10ਵੇਂ ਪਾਤਸ਼ਾਹ ਦਾ ਤੇ ਉਹਨਾਂ ਦੀ ਸਿੰਘਣੀ ਦਾ ਰੂਪ ਸਰੂਪ ਮਨੋਕਲਪਤ ਇਹਨਾਂ ਨੇ ਬਣਾਇਆ ਤੇ ਜੋ ਕੁਝ ਉਸ ਪੇਂਟਿੰਗ 'ਚ ਅੱਜ ਦਾ ਮਾਡਰਨ ਯੁੱਗ ਦਾ ਨਾਲ ਦਿਖਾਇਆ, ਉਹ ਦੇਖ ਕੇ ਇੱਕ ਚੰਗੇ ਭਲੇ ਸਿੱਖ ਨੂੰ ਲਾਂਬੂ ਲੱਗ ਜਾਣ। ਪਰ ਸਾਡੀ ਕੌਮ ਦਾ ਮਾਤਾ ਦਾ ਮਾਲ, ਜਿਨ੍ਹਾਂ ਨੂੰ ਪਤਾ ਹੀ ਨਹੀਂ ਆਪਦੇ ਸਿਧਾਂਤ ਦਾ, ਫਲਸਫੇ ਦਾ, ਉਹ ਅੱਗੇ ਦੀ ਅੱਗੇ ਸ਼ੇਅਰ ਕਰੀ ਜਾਂਦੇ ਆ। ਇਸ ਮੌਕੇ 500 ਦੇ ਕਰੀਬ ਨਕਲੀ ਮਨੋਕਲਪਤ ਸਿੱਖ ਫਲਸਫੇ ਤੋਂ ਬਿਲਕੁਲ ਉਲਟ ਫੋਟੋਆਂ, ਪੇਂਟਿੰਗਾਂ ਸੋਸ਼ਲ ਮੀਡੀਆ ਤੇ ਤੁਰੀਆਂ ਫਿਰਦੀਆਂ ਨੇ ਤੇ ਸਾਡੀ ਕੌਮ ਦੇ ਵੱਡੇ ਥੰਮ ਅਕਾਲ ਤਖਤ ਸਾਹਿਬ ਸ਼੍ਰੋਮਣੀ ਕਮੇਟੀ ਨੂੰ ਫਿਕਰ ਹੀ ਨਹੀਂ। ਉਹ ਕਹਿੰਦੇ ਬਾਦਲ ਨਾ ਕਿਤੇ ਰੁਲ ਜੇ, ਸਾਡਾ ਸੁਖਬੀਰ ਨਾ ਰੁਲ ਜੇ। ਜਥੇਦਾਰ ਗੜਗੱਜ ਨੇ ਵੀ ਕਿਹਾ ਵੀ ਸਿੱਖੀ ਨੂੰ ਮਿਟਾਉਣ ਦੇ ਮਨਸੂਬੇ ਸਫਲ ਨਹੀਂ ਹੋਣਗੇ। ਇਹ ਭਾਵਨਾ ਰੱਖਣੀ ਤਾਂ ਚੰਗੀ ਗੱਲ ਆ, ਸਾਰਿਆਂ ਦੀ ਭਾਵਨਾ ਹੋਣੀ ਚਾਹੀਦੀ ਹੈ ਤੇ ਹੈ ਵੀ ਹੈ, ਪਰ ਉਸ ਬਿਰਤੀ ਨੂੰ, ਉਸ ਮਾਨਸਿਕਤਾ ਨੂੰ, ਉਸ ਬ੍ਰਾਹਮਣਵਾਦ ਨੂੰ ਸਮਝਣ ਦੀ ਲੋੜ ਆ, ਸਮਝਾਉਣ ਦੀ ਲੋੜ ਆ ਸਿੱਖਾਂ ਨੂੰ ਕਿ ਉਹਨਾਂ ਨੂੰ ਇਹ ਗੱਲ ਕਦੇ ਮਨਜ਼ੂਰ ਨਹੀਂ ਕਿ ਸਿੱਖ ਸਿੱਖੀ 'ਚ ਪਰਪੱਕ ਰਹਿਣ। ਸਿੱਖੀ ਉਹਨਾਂ ਦੇ ਅੰਦਰੋਂ ਖੁਰਚ ਕੇ ਕੱਢਣੀ ਆ ਤੇ ਉਹਨਾਂ ਨੂੰ ਪੁੱਠੇ ਰਾਹ ਤੋਰਨਾ। ਮੈਂ ਜਦੋਂ ਹਿੰਦੂਤਾ ਬਾਰੇ ਪੜ੍ਹਦਾ ਸੁਣਦਾ, ਉਹਨਾਂ ਦੇ ਅੰਦਰ ਕਿਸੇ ਵੀ ਮਸਲੇ ਉੱਤੇ ਇੱਕ ਨੁਕਤਾ ਜਾਂ ਇੱਕ ਪੱਖ ਨਹੀਂ ਹੈਗਾ। ਹੁਣ ਉਹਨਾਂ ਨੇ ਮੰਨ ਲਿਆ ਵੀ ਹਜ਼ਾਰਾਂ ਸਦੀਆਂ ਤੋਂ ਜੋ ਅਸੀਂ ਕੂੜ ਕਵਾੜ ਇਕੱਠਾ ਕੀਤਾ, ਜਦੋਂ ਅਸੀਂ ਹਰੇਕ ਨੂੰ ਹਿੰਦੂ ਦਾਇਰੇ 'ਚ ਰੱਖਣਾ ਫਿਰ ਖੁੱਲ੍ਹ ਦੇਣੀ ਪੈਣੀ ਆ। ਸੋ ਚਾਹੇ ਰਾਮਚੰਦਰ ਨੂੰ ਗਾਲਾਂ ਕੱਢੋ, ਚਾਹੇ ਰਾਮਚੰਦਰ ਨੂੰ ਰੱਬ ਮੰਨ ਲਓ, ਚਾਹੇ ਰਾਮਚੰਦਰ ਨੂੰ ਰਾਜਾ ਮੰਨ ਲਓ, ਤੁਸੀਂ ਹਿੰਦੂ। ਚਾਹੇ ਵੇਦਾਂ ਨੂੰ ਇਲਹਾਮੀ ਮੰਨੋ, ਚਾਹੇ ਨਾ ਮੰਨੋ, ਤੁਸੀਂ ਹਿੰਦੂ। ਤੁਸੀਂ ਕ੍ਰਿਸ਼ਨ ਨੂੰ ਜੋ ਮਰਜ਼ੀ, ਮਤਲਬ ਕਿ ਤੁਸੀਂ ਜੋ ਮਰਜ਼ੀ ਕਰੀ ਚੱਲੋ, ਜੋ ਮਰਜ਼ੀ ਕਹੀ ਚੱਲੋ, ਤੁਸੀਂ ਹਿੰਦੂ। ਉਹਨਾਂ ਨੇ ਇਹ ਖੁੱਲ੍ਹ ਇਸ ਤਰੀਕੇ ਨਾਲ ਦਿੱਤੀ ਕਿ ਹੁਣ ਤਾਂ ਵੱਡੇ ਵੱਡੇ ਵਿਦਵਾਨ ਲਿਖੀ ਫਿਰਦੇ ਆ ਕਿ ਹਿੰਦੂ ਧਰਮ ਦੀ ਕੋਈ ਪੱਕੀ ਉਹ ਨਹੀਂ ਹੈ ਮਰਿਆਦਾ ਜਾਂ ਪੱਕੀ ਪਰਿਭਾਸ਼ਾ ਨਹੀਂ ਹੈਗੀ ਵੀ ਆਹ ਹਿੰਦੂ ਹੁੰਦਾ, ਜਿਵੇਂ ਸਿੱਖਾਂ ਦੀ ਇੱਕ ਵੱਖਰੀ। ਹੁਣ ਉਹ ਕਹਿੰਦੇ ਆ ਵੀ ਸਿੱਖਾਂ ਦੇ ਵਿੱਚ ਵੀ ਇਹੀ ਕੁਝ ਹੋਣਾ ਚਾਹੀਦਾ। ਇਸ ਕਰਕੇ ਸਿੱਖਾਂ ਦੇ ਹਰ ਮਸਲੇ ਤੇ ਦੁਬਦਾ ਵਾਲਾ, ਸਿੱਖਾਂ ਦੇ ਹਰ ਮਸਲੇ ਉੱਤੇ ਗੜਬੜ ਵਾਲਾ ਜਿਹੜਾ ਕੰਮ ਆ, ਉਹ ਜਿਹੜਾ ਹੋ ਰਿਹਾ, ਉਹ ਸਿੱਖ ਸਿਵਲਾਈਜੇਸ਼ਨ ਉੱਤੇ ਹਮਲਾ ਹੈ। ਹਜ਼ਾਰਾਂ ਹੀ ਇਹੋ ਜਿਹੀਆਂ ਤੁਕਾਂ ਜਿਨ੍ਹਾਂ ਦਾ ਗੁਰੂ ਸਾਹਿਬਾਨ ਨਾਲ ਕੋਈ ਸੰਬੰਧ ਨਹੀਂ, ਮੰਨ ਲੈਂਦੇ ਆ ਕਿ ਜੀ ਉਹ ਵਧੀਆ ਕਵਿਤਾ ਵਾ, ਪਰ ਉਹ ਗੁਰਬਾਣੀ ਤਾਂ ਨਹੀਂ ਹੈਗੀ। ਉਹ ਗੁਰਬਾਣੀ ਕਹਿ ਕੇ ਥੋਪੀਆਂ ਜਾ ਰਹੀਆਂ ਨੇ ਤੇ ਲੰਡਰ ਸਾਧ ਤੇ ਸਾਧਾਂ ਦੇ ਚੇਲੇ ਇਹ ਕੰਮ ਕਰਤੂਤ ਕਹਿਣ ਦੀ ਲੋੜ ਹੈ ਇਹਨੂੰ, ਉਹ ਕਰਦੇ ਨੇ। ਸੋ ਇਸ ਗੱਲ ਬਾਰੇ ਕਈ ਜਿਹੜੇ ਕੇਸਾਧਾਰੀ ਹਿੰਦੂ ਨੇ ਉਹ ਕਹਿੰਦੇ ਆ ਜੀ ਸ਼ਰਧਾ ਬਸ। ਹੁਣ ਸ਼ਰਧਾ ਦੀ ਗੱਲ ਇਹ ਆ ਕਿ ਇੱਥੇ ਬਾਬਾ ਦੀਪ ਸਿੰਘ ਦਾ ਅੰਮ੍ਰਿਤਸਰ ਦੇ ਵਿੱਚ ਬੜਾ ਵੱਡਾ ਦਿਨ ਮਨਾਇਆ ਗਿਆ।
ਐਤਕੀ ਤਾਂ ਘੱਟ ਸੀ ਕੰਮ, ਪਿਛਲੇ ਸਾਲਾਂ ਦੇ ਵਿੱਚ ਚੱਕ ਤੇ ਫੱਟੇ ਜਿਵੇਂ ਨਿਆਣਿਆਂ ਦੇ ਜਨਮ ਦਿਨ ਮਨਾਈਦੇ ਉਵੇਂ ਕੇਕ ਕੱਟਦੇ ਫਿਰਨ। ਅਸੀਂ ਉਦੋਂ ਸੋਚਿਆ ਕਰੀਏ, ਕਿਉਂਕਿ ਅਸੀਂ ਜਿੰਨਾ ਪਿੰਡਾਂ ਚੋਂ ਆਏ ਆ ਉੱਥੇ ਇਹੋ ਜਿਹੇ ਪਖੰਡ ਅਸੀਂ ਕਦੇ ਦੇਖੇ ਹੀ ਨਹੀਂ ਵੀ ਨਿਆਣਿਆਂ ਦੇ, ਅਸੀਂ ਤਾਂ ਆਪਦੇ ਨਹੀਂ ਕਦੇ ਜਨਮ ਦਿਨ ਤੇ ਕੇਕ ਕੂਕ ਜੇ ਕੱਟੇ ਆ, ਤਾਂ ਹੁਣ ਦੇਖੇ ਆ ਸ਼ਹਿਰਾਂ 'ਚ ਆ ਕੇ। ਬਾਬੇ ਦੀਪ ਸਿੰਘ ਦਾ ਦਿਨ ਬਿਲਕੁਲ ਉਵੇਂ ਮਨਾਉਣ ਵਾਲੇ ਪਾਸੇ ਨੂੰ ਸਿੱਖ ਤੁਰੇ ਹੋਏ ਦੇਖਿਆ ਇੱਥੇ ਦੇ। ਇੱਕ ਅੱਜ ਦੇਖੀ ਆ ਵੀਡੀਓ ਲਾਹਣਤਾਂ ਲੋਕ ਪਾ ਰਹੇ ਨੇ, ਉਹ ਉਹਦੀ ਫੋਟੋ ਲੈ ਕੇ ਇਉਂ ਤੁਰਿਆ ਫਿਰਦਾ ਘਰ 'ਚ ਜਿਵੇਂ ਉਹ ਕੋਈ ਆਪ ਬਾਬਾ ਦੀਪ ਸਿੰਘ ਹੋਣ, ਫੋਟੋ ਲਈ ਫਿਰਦਾ ਇੱਕ। ਇਹੋ ਜਿਹੀਆਂ ਕਰਤੂਤਾਂ ਕਰਨ ਵਾਲਿਆਂ ਨੇ ਕਿਸੇ ਨਾ ਕਿਸੇ ਦਿਨ ਇਹ ਕਹਿਣਾ ਕਿ ਜੀ ਆਪਾਂ ਗੋਆ ਜਿਵੇਂ ਬੈਂਕਾਕ ਜਾਂ ਕਿਸੇ ਹੋਟਲ 'ਚ ਬਾਬੇ ਦੀਪ ਸਿੰਘ ਦਾ ਸੈਲੀਬ੍ਰੇਟ ਕਰੀਏ ਜਨਮ ਦਿਨ। ਸੋ ਸਿੱਖਾਂ ਨੂੰ ਜਿਸ ਕਰਾਹੇ ਤੋਰਿਆ ਜਾ ਰਿਹਾ ਆਪਦੀ ਮਰਿਆਦਾ ਤੋਂ, ਆਪਦੀ ਪਰੰਪਰਾ ਤੋਂ, ਇਹਦੇ ਉੱਤੇ ਕੋਈ ਵੱਡੀ ਸਮਾਜ ਸੁਧਾਰ ਲਹਿਰ ਤੁਰਨ ਦੀ ਲੋੜ ਹੈ, ਪਰ ਉਸ ਪਾਸੇ ਨੂੰ ਗੱਲ ਜਾ ਨਹੀਂ ਰਹੀ। ਸੋ ਸਾਡੀ ਕੌਮ ਨੂੰ ਬਹੁਤ ਵੱਡੇ ਦਾਇਰਿਆਂ 'ਚ, ਘੇਰਿਆਂ 'ਚ ਹਿੰਦੂ ਕੱਟੜਵਾਦ ਨੇ, ਹਿੰਦੂ ਅੱਤਵਾਦ ਨੇ ਘੇਰਿਆ ਹੋਇਆ। ਪਰ ਸਾਡੀ ਕੌਮ ਦੀ ਬਦਕਿਸਮਤੀ ਕਿ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਕਿਸੇ ਵੀ ਥਾਂ ਤੋਂ ਜੋ ਆਸ ਕਰ ਰਹੇ ਆ ਉਹ ਨਹੀਂ ਮਿਲ ਰਿਹਾ। ਇਸੇ ਕਰਕੇ ਕਹਿੰਦੇ ਆ ਕਿ ਜੇ ਖਾਲਿਸਤਾਨ ਬਣ ਗਿਆ, ਜੇ ਖਾਲਿਸਤਾਨ ਆ ਗਿਆ ਤਾਂ ਸਾਡਾ ਕੁਝ ਬਚਾਅ ਰਹਿ ਸਕਦਾ, ਤੇ ਨਹੀਂ ਤਾਂ ਜੋ ਸਾਡੇ ਨਾਲ ਕੀਤਾ ਜਾ ਰਿਹਾ ਇਹ ਬਹੁਤ ਖਤਰਨਾਕ ਆ। ਧੰਨ ਦੀ ਆ ਸਿੱਖ ਕੌਮ ਜਿਹੜੀ ਇਹੋ ਜਿਹੇ ਹਾਲਾਤ ਦੇ ਸਾਹਮਣੇ ਡਟ ਕੇ ਖੜੀ ਆ, ਨਹੀਂ ਤਾਂ ਲੀਡਰਸ਼ਿਪ ਨੇ, ਖਾਸ ਤੌਰ ਤੇ ਧਾਰਮਿਕ ਲੀਡਰਸ਼ਿਪ ਨੇ ਤਾਂ ਬੇੜਾ ਗਰਕ ਕਰਨ ਵਿੱਚ ਰਾਜਨੀਤਿਕ ਲੀਡਰਸ਼ਿਪ ਨਾਲੋਂ ਵੀ ਵੱਧ ਜਾਣੀ ਕਿ ਇੱਕ ਤਰੀਕੇ ਨਾਲ ਕੰਮ ਕੀਤਾ ਹੋਇਆ। ਖੈਰ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਆ ਕਿ ਅੱਜ ਵੀ ਸਾਡੀ ਕੌਮ ਦੇ ਵਿੱਚ ਕਲਗੀਧਰ ਦੇ ਲਾਲ ਦਿਨੋਂ